ਯੂਸੇ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 4 ਦਸੰਬਰ ਦਿਨ ਹੈਗਾ ਜੀ ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ ਵਰਜੀਨੀਆ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-270-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਤੇ ਕਹਿੰਦੇ ਹੁਣ ਕਿਸਾਨਾਂ ਦੇ ਪ੍ਰਦਰਸ਼ਨ ਦੇ ਖਿਲਾਫ ਸੁਪਰੀਮ ਕੋਰਟ 'ਚ ਪਾਤੀ ਜੀ ਕਿਸੇ ਨੇ ਪਟੀਸ਼ਨ। ਹਾਂਜੀ, ਇਸੇ ਚੀਜ਼ ਦਾ ਡਰ ਸੀਗਾ ਕਿ ਇਹ ਮਾਮਲਾ ਜਿਹੜਾ ਕੋਰਟ ਦੀ ਚੌਖਟ ਤੱਕ ਜ਼ਰੂਰ ਜਾਊਗਾ। ਔਰ ਇਹ ਦੇਖੋ, ਜਿਹੜੇ ਮਾਮਲੇ ਹੁੰਦੇ ਆ ਨਾ ਇਸ ਤਰ੍ਹਾਂ ਦੇ, ਉਹ ਕਈ ਵਾਰ ਚਲੋ ਸਮਾਜ ਸੇਵੀ ਵੀ ਲੈ ਜਾਂਦੇ ਨੇ, ਪਰ ਕਈ ਵਾਰ ਸਰਕਾਰਾਂ ਆਪ ਘੱਲਦੀਆਂ ਕਿ ਉਹਨਾਂ ਦੇ ਆਪਣੇ ਜਿਹੜੇ ਫੰਦੇ ਹੁੰਦੇ ਆ, ਜਿਹੜੇ ਉਹਨਾਂ ਦੇ ਆਪਣੇ ਕਹਿ ਲਓ ਕਿ ਲੁਕਵੇਂ ਖਿਡਾਰੀ ਹੁੰਦੇ। ਇੱਕ ਤਾਂ ਹੁੰਦਾ ਨਾ ਕਿ ਪਰਦੇ ਤੋਂ ਬਾਹਰ ਕੋਈ ਖੇਡਦਾ ਤਾਂ ਉਹਦਾ ਪਤਾ ਲੱਗ ਜਾਂਦਾ ਕਿ ਸਰਕਾਰ ਦੀ ਟੀਮ ਦਾ ਹੀ ਖਿਡਾਰੀ ਆ। ਕੁਛ ਖਿਡਾਰੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਡਰੈਸਿੰਗ ਰੂਮ 'ਚ ਬੈਠੇ ਰਹਿੰਦੇ ਆ, ਬਸ ਉੱਥੇ ਗੇਮ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਘੁਮਾ ਦਿੰਦੇ ਆ। ਤਾਂ ਇਹ ਦੋ ਤਰ੍ਹਾਂ ਦਾ ਮਾਮਲਾ ਹੁੰਦਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਲਾਅ ਸਟੂਡੈਂਟ ਨੇ PIL ਫਾਈਲ ਕੀਤੀ ਆ। ਦੇਖੋ, ਗੱਲ ਇਹ ਆ ਕਿ ਇਹ ਮਾਮਲਾ ਤੇ ਸਿੱਧੇ ਤੌਰ 'ਤੇ ਜੇ ਕਹੀਏ ਤਾਂ ਸੁਪਰੀਮ ਕੋਰਟ ਵਾਸਤੇ ਵੀ ਬੜਾ ਪਚੀਦਾ ਬਣ ਜਾਣਾ, ਕਿਉਂਕਿ ਸੁਪਰੀਮ ਕੋਰਟ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਇੱਕ ਰੂਲਿੰਗ ਦਿੱਤੀ ਸੀ। ਮੇਰੇ ਖਿਆਲ ਦੇ ਨਾਲ ਅੱਧ ਅਕਤੂਬਰ ਦੀ ਗੱਲ ਆ, ਅੱਧ ਅਕਤੂਬਰ ਦੀ। ਸੁਪਰੀਮ ਕੋਰਟ ਨੇ ਆਖਿਆ ਸੀਗਾ, ਉਹਨਾਂ ਆਖਿਆ ਸੀ ਕਿ ਠੀਕ ਆ, ਪ੍ਰੋਟੈਸਟ ਕਰਨਾ ਤੁਹਾਡਾ ਅਧਿਕਾਰ ਹੈ, ਪਰ ਇਹ ਆ ਕਿ ਤੁਹਾਡੇ ਅਧਿਕਾਰ ਤੋਂ ਅੱਗੇ ਦੂਸਰੇ ਦਾ ਵੀ ਅਧਿਕਾਰ ਸ਼ੁਰੂ ਹੁੰਦਾ ਹੈ। ਮਸਲਨ ਜੇ ਮੈਨੂੰ ਅਧਿਕਾਰ ਆ ਕਿ ਮੈਂ ਸੜਕ ਰੋਕ ਸਕਦਾ ਵਾਂ, ਪ੍ਰੋਟੈਸਟ ਕਰ ਸਕਦਾ ਸ਼ਾਂਤਮਈ ਢੰਗ ਨਾਲ, ਤਾਂ ਕਿਸੇ ਦਾ ਉਸ ਸੜਕ ਤੋਂ ਲੰਘਣਾ ਵੀ ਅਧਿਕਾਰ ਹੈ। ਮੈਂ ਕੋਈ ਮਿਸਾਲ ਦਿੱਤੀ, ਉਹਨਾਂ ਦੇ ਕਹਿਣ ਦਾ ਮਤਲਬ ਜੋ ਇਹ ਸੀ ਸੁਪਰੀਮ ਕੋਰਟ ਦਾ, ਬਈ ਦੂਸਰਿਆਂ ਦੇ ਨੂੰ ਤੁਸੀਂ ਪ੍ਰਭਾਵਿਤ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਰੂਲਿੰਗ ਦੇ ਵਿੱਚ ਇਹ ਕਿਹਾ ਸੀਗਾ ਕਿ ਵੇਖੋ, ਗੱਲ ਇਸ ਤਰ੍ਹਾਂ ਆ ਕਿ ਜਿਹੜੇ ਪ੍ਰੋਟੈਸਟ ਆ ਉਹਨਾਂ ਵਾਸਤੇ ਤੁਸੀਂ ਸ਼ਹਿਰਾਂ ਦੇ ਵਿੱਚ ਜਗ੍ਹਾ ਮੁਕਰਰ ਕਰ ਦਿਓ। ਇਸ ਤਰ੍ਹਾਂ ਉਹਨਾਂ ਨੇ ਇੱਕ ਫੈਸਲਾ ਬਣਾ ਕੇ ਦੇ ਦਿੱਤਾ। ਪਰ ਹੁਣ ਰੱਟਾ ਕੀ ਆ? ਰੱਟਾ ਇਹ ਆ ਕਿ ਜਿਸ ਤਰ੍ਹਾਂ ਲਾ ਲਓ ਕਿ ਸਰਕਾਰਾਂ ਦਾ ਜਿਹੜਾ ਰੁਖ ਹੁੰਦਾ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਕਿ ਸਾਬੋਟਾਜ ਕੀਤਾ ਜਾਵੇ, ਅੰਦੋਲਨਾਂ ਨੂੰ ਬਹੁਤੀ ਤਵੱਜੋ ਨਾ ਦਿੱਤੀ ਜਾਵੇ, ਬਹੁਤ ਚਾਲਾਂ ਚੱਲੀਆਂ ਜਾਂਦੀਆਂ ਨੇ। ਤਾਂ ਹੁਣ ਜੇ ਸਰਕਾਰ ਦੇ ਕੋਲ ਇਹ ਅਖਤਿਆਰ ਹੋਏਗਾ ਤੇ ਉਹਨੇ ਤੈਅ ਕਰਨਾ ਹੈ ਕਿ ਫਲਾਣਾ ਪ੍ਰੋਟੈਸਟਰ ਫਲਾਣੀ ਜਗ੍ਹਾ ਤੇ ਬੈਠੇਗਾ। ਮਤਲਬ ਮੇਰੇ ਵਿਰੋਧ ਦੇ ਵਿੱਚ ਹੀ ਕਿਸੇ ਨੇ ਪ੍ਰੋਟੈਸਟ ਕਰਨਾ ਹੈ ਤੇ ਮੇਰੇ ਕੋਲ ਹੀ ਅਧਿਕਾਰ ਆ ਕਿ ਮੈਂ ਉਹਨੂੰ ਬਾਉਣਾ ਕਿੱਥੇ। ਤੇ ਮੈਂ ਤਾਂ ਕਹੂੰਗਾ ਕਿ ਵੀਰੇ ਸ਼ਮਸ਼ਾਨ ਘਾਟ 'ਚ ਬਹਿ ਜਾਓ, ਹਨਾ, ਕਿ ਉੱਥੇ ਘੱਟ ਲੋਕ ਮਿਲਦੇ ਤੇ ਮੁਰਗੇ ਤਾਂ ਵੇਖਣੋਂ ਰਹੇ ਨਾ। ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਠੀਕ ਆ ਕਿ ਕਿਸੇ ਦੂਸਰੇ ਦਾ ਅਧਿਕਾਰ ਵੀ ਜਿਹੜਾ ਉਹ ਸੁਰੱਖਿਅਤ ਰੱਖਣਾ ਲਾਜ਼ਮੀ ਆ, ਪਰ ਦੂਸਰੇ ਪਾਸੇ ਇਸ ਤਰ੍ਹਾਂ ਸਾਰਾ ਅਖਤਿਆਰ ਜਿਹੜਾ ਸਰਕਾਰ ਦੇ ਹੱਥ ਦੇ ਵਿੱਚ ਦੇ ਦੇਣਾ, ਇਹ ਵੀ ਇੱਕ ਸੋਚਣ ਵਿਚਾਰਨ ਦਾ ਵਿਸ਼ਾ ਹੈ। ਤਾਂ ਸਰਕਾਰਾਂ ਕੀ ਕਰਦੀਆਂ ਨੇ ਤੁਹਾਨੂੰ ਪਤਾ ਹੀ ਹੈ। ਜੰਤਰ ਮੰਤਰ ਤੇ ਅੱਗੇ ਧਰਨੇ ਹੁੰਦੇ ਸੀਗੇ ਤੇ ਇਹਨਾਂ ਨੇ ਉਹ ਵੀ ਰੱਟਾ ਪਾ ਲਿਆ ਸੀਗਾ। ਮਤਲਬ ਕਿ ਐਸੀ ਜਗ੍ਹਾ ਦੇ ਦਿੱਤੀ ਜਾਂਦੀ ਆ ਜਿੱਥੇ ਸ਼ਹਿਰ ਤੋਂ ਦੂਰ ਲੋਕ ਵੀ ਨਹੀਂ ਰਹਿੰਦੇ, ਲੋਕ ਵੀ ਨਹੀਂ ਲੰਘਦੇ, ਔਰ ਮੀਡੀਆ ਵੀ ਨਹੀਂ ਪਹੁੰਚਦਾ। ਮੀਡੀਆ ਤੇ ਵੈਸੇ ਵੀ ਸੁੱਖ ਨਾਲ ਤੁਹਾਨੂੰ ਪਤਾ ਹੀ ਪੰਜਾਬ 'ਚ ਕਿਹੜਾ ਪੁੱਜਾ ਸੀਗਾ ਕਿ ਜੇ ਪੰਜਾਬ ਦੇ ਕਿਸੇ ਖੇਤ ਦੇ ਵਿੱਚ ਐਜੀਟੇਸ਼ਨ ਚੱਲਦਾ ਹੋਊਗਾ ਨਾ, ਇਹਨੇ ਉੱਥੇ ਜਾਣਾ ਹੀ ਕੀ ਹੈ। ਤੇ ਇਹ ਪੰਗਾ ਸੀ। ਹੁਣ ਇਸ ਲਾਅ ਦੇ ਸਟੂਡੈਂਟ ਨੇ
ਜਿਹੜਾ PIL ਦਾ ਗਰਾਊਂਡ ਬਣਾਇਆ ਉਹ ਇਹੀ ਹੈ ਕਿ ਤੁਹਾਡਾ ਆਪਣਾ ਹੀ ਫੈਸਲਾ। ਔਰ ਦੂਜੀ ਗੱਲ ਉਹਨੇ ਆਖਿਆ ਕਿ COVID-19 ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਾਓ, ਮਤਲਬ ਕਿ ਇੱਕ ਤੇ ਆਪਣਾ ਹੀ ਹੁਕਮ ਜਿਹੜਾ ਉਹ ਲਾਗੂ ਕਰਵਾਓ, ਕਿਉਂਕਿ ਬਾਰਡਰ ਸਾਰੇ ਜਿਹੜੇ ਪੁਆਇੰਟ ਨੇ ਇਹਨਾਂ ਦੇ ਉਹ ਨੱਪੇ ਹੋਏ ਆ ਇਹਨਾਂ ਨੇ, ਤਾਂ ਉਹ ਖਾਲੀ ਕਰਾ ਕੇ ਇਸ ਤੋਂ ਇਲਾਵਾ ਜੋ ਪ੍ਰੋਪਰ ਗਾਈਡਲਾਈਨਸ ਨੇ ਕਰੋਨਾ ਕਾਲ ਦੇ ਵਿੱਚ ਉਹਨਾਂ ਨੂੰ ਫੋਲੋ ਕਰਨਾ ਲਾਜ਼ਮੀ ਬਣਾਓ। ਹਾਲਾਂਕਿ ਇਹ ਜਿਹੜੀ PIL ਹੈ ਇਹ ਗਈ ਆ ਉੱਥੇ, ਹਾਲੇ ਰਜਿਸਟਰੀ ਦੇ ਵਿੱਚ ਜਾਊਗੀ, ਫਿਰ ਸੁਣਵਾਈ ਤੇ ਲੱਗੂਗੀ, ਫਿਰ ਸੁਪਰੀਮ ਕੋਰਟ ਪਾਰਟੀ ਕਿਹਨੂੰ ਬਣਾਉਂਦਾ ਉਹ ਅਗਾਂਹ ਜਾ ਕੇ ਇੱਕ ਪ੍ਰੋਸੈਸ ਹੋਏਗਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਸ ਮਸਲੇ ਤੇ ਇਹ ਛੇਤੀ ਕਾਰਵਾਈ ਵੀ ਹੋ ਸਕਦੀ ਹੈ। ਤੁਹਾਨੂੰ ਪਤਾ ਹੀ ਹੈ ਨਾ ਕਿ ਕਿਸ ਤਰ੍ਹਾਂ ਰੁਕ ਰਹੇ ਨੇ। ਅਰਨਬ ਗੋਸਵਾਮੀ ਕਿਹੜਾ ਬੰਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਹੈ, ਚਰਚਿਤ ਹੈ, ਬਦਨਾਮ ਵੀ ਹੈ, ਤਾਂ ਉਹ ਅਰਨਬ ਗੋਸਵਾਮੀ ਜਾਂਦਾ ਤੇ ਕੁਝ ਘੰਟਿਆਂ ਦੇ ਅੰਦਰ ਹੀ ਸੁਣਵਾਈ ਹੋ ਜਾਂਦੀ ਹੈ। ਤੇ ਕਸ਼ਮੀਰ ਦਾ ਮੁੱਦਾ ਤੁਹਾਨੂੰ ਯਾਦ ਹੀ ਹੋਣਾ, ਮੈਂ ਕਰਾ ਦਿੰਦਾ ਯਾਦ ਕਿ 5 ਅਗਸਤ ਪਿਛਲੀ ਦਾ ਹੈ ਤੇ ਹਾਲੇ ਵੀ ਉਹ ਲਮਕਿਆ ਪਿਆ ਸੁਪਰੀਮ ਕੋਰਟ 'ਚ। ਲੱਖਾਂ ਲੋਕ ਸਫਰ ਕਰਦੇ ਪਏ ਆ ਉੱਥੋਂ ਦੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਲੀਟੀਕਲ ਪਾਵਰ ਜਿਹੜੀ ਆ ਉਹ ਖੋਲ੍ਹ ਗਈ ਆ। ਤਾਂ ਅਜੇ ਵੀ ਇਹ ਫੈਸਲਾ ਨਹੀਂ ਹੋਇਆ ਕਿ ਉਹ ਕਦਮ ਜਿਹੜਾ ਭਾਰਤ ਸਰਕਾਰ ਵੱਲੋਂ ਚੁੱਕਿਆ ਗਿਆ ਸੀ ਉਹ ਠੀਕ ਜਾਂ ਦਰੁਸਤ ਸੀ ਜਾਂ ਗਲਤ ਸੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਰਹੇਗਾ ਕਿ ਕਦੋਂ ਸੁਣਵਾਈ ਹੁੰਦੀ ਹੈ, ਕੀ ਫੈਸਲਾ ਆ ਜਾਂਦਾ। ਪਰ ਰੌਲਾ ਇਹ ਆ ਕਿ ਕਿਸਾਨ ਤੇ ਵਜੇਦ ਨੇ ਉਹ ਕਹਿੰਦੇ ਕਿ ਅਸੀਂ ਕਿਸੇ ਵੀ ਫੈਸਲੇ ਨੂੰ ਨਹੀਂ ਮੰਨਾਂਗੇ, ਅਸੀਂ ਤਾਂ ਸਿਰਫ ਇੱਕੋ ਹੀ ਫੈਸਲਾ ਜਾਣਦੇ ਹਾਂ ਕਿ ਭਾਈ ਜੋ ਸਰਕਾਰ ਦੇ ਨਾਲ ਸਾਡੀ ਅੜੀ ਫਸੀ ਆ ਉਹ ਵੀ ਨਿਕਲ ਜਾਵੇ ਤੇ ਅਸੀਂ ਨਾਲ ਦੀ ਨਾਲ ਟਰਾਲੀਆਂ ਬੈਕ ਕਰਨੀਆਂ, ਟਾਪ ਮਾਰਨੇ, ਪਿੰਡ ਨੂੰ ਪਹੁੰਚ ਜਾਣਾ, ਹੋਰ ਗੱਲ ਖਤਮ ਹੈ ਬਸ। ਸੋ ਦੇਖਦੇ ਹਾਂ ਕੀ ਵਾਪਰਦਾ, ਕਿਸ ਤਰ੍ਹਾਂ ਸੁਣਵਾਈ ਹੁੰਦੀ ਹੈ, ਕਿਸ ਤਰ੍ਹਾਂ ਪੱਖ ਰੱਖੇ ਜਾਂਦੇ ਆ, ਕਿਸ ਤਰ੍ਹਾਂ ਪੱਖ ਸੁਣੇ ਜਾਂਦੇ ਆ। ਮਹੱਤਵਪੂਰਨ ਸੁਣਵਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ। ਜੀ ਤੇ ਮਿੰਟੂ ਜੀ, ਅੱਜ ਦੇ ਜਿਹੜੇ ਦਿਨ ਦੀਆਂ ਕੀ ਜਿਹੜੀਆਂ ਮੇਨ ਗਤੀਵਿਧੀਆਂ, ਕੀ ਕੁਛ ਜਿਹੜਾ ਵਾਪਰਿਆ ਜੀ ਇਸ ਅੰਦੋਲਨ ਦੇ ਵਿੱਚ? ਹਾਂਜੀ, ਮੈਂ ਉਹ ਵੀ ਵਨ ਦੱਸ ਦਿੰਦਾ। ਮੇਨ ਤੇ ਚਲੋ ਦੇਰ ਸ਼ਾਮ ਤੱਕ ਦੀ ਇਹ ਖਬਰ ਬਣ ਗਈ। ਫਿਰ ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਆਪਣੀ ਰਣਨੀਤੀ ਮੁੜ ਤੋਂ ਘੜੀ ਆ, ਕਿਉਂਕਿ ਕੱਲ੍ਹ ਨੂੰ ਉਹਨਾਂ ਨੇ ਫਿਰ ਮੀਟਿੰਗ ਦੇ ਵਿੱਚ ਜਾਣਾ ਹੈ। ਜਿਵੇਂ ਸੰਨੀ ਦਿਓਲ ਕਹਿੰਦੇ ਨਾ, ਤਾਰੀਖ ਤੇ ਤਾਰੀਖ, ਮੀਟਿੰਗ, ਮਤਲਬ ਕਿ ਇੱਕ ਦਿਨ ਛੱਡ ਕੇ ਦੂਜੇ ਦਿਨ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਤੇ ਵਿਚਾਲੜਾ ਜਿਹੜਾ ਦਿਨ ਹੁੰਦਾ ਉਹ ਕਿਸਾਨ ਜਥੇਬੰਦੀਆਂ ਰਣਨੀਤੀ ਉਲੀਕਣ ਦੇ ਵਿੱਚ ਲੇਖੇ ਲਾਉਂਦੀਆਂ ਨੇ। ਤਾਂ ਅੱਜ ਵੀ ਇਹਨਾਂ ਨੇ ਰਣਨੀਤੀ ਘੜੀ ਆ ਤੇ ਬਾਹਰ ਆ ਕੇ ਜੋ ਵੱਡਾ ਐਲਾਨ ਕੀਤਾ ਉਹ ਇਹ ਆ ਕਿ ਜਾਂਦਿਆਂ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਣੀ, ਜਾਵਾਂਗੇ ਜ਼ਰੂਰ, ਜਾ ਕੇ ਅਸੀਂ ਇੱਕੋ ਹੀ ਗੱਲ ਕਹਿਣੀ ਆ ਕਿ ਭਾਈ ਵਿਸ਼ੇਸ਼ ਇਜਲਾਸ ਸੱਦਦੇ ਹੋ ਜਾਂ ਨਹੀਂ, ਸੱਦ ਕੇ ਕਾਨੂੰਨ ਰੱਦ ਕਰਦੇ ਹੋ ਜਾਂ ਨਹੀਂ, ਜੇ ਨਹੀਂ ਤੇ ਸਤਿ ਸ੍ਰੀ ਅਕਾਲ, ਅਸੀਂ ਚੱਲੇ ਯਾਰ ਕੇ ਤੁਸੀਂ ਜੋ ਮਰਜ਼ੀ ਕਰੋ। ਸੋ ਉਹਨਾਂ ਨੇ ਸਾਫ਼ ਤੌਰ ਤੇ ਇਹ ਸੰਕੇਤ ਦੇ ਦਿੱਤਾ ਕਿ ਅਸੀਂ ਜਾਵਾਂਗੇ ਜ਼ਰੂਰ, ਪਰ ਗੱਲ ਉੱਥੇ ਦੋ ਅਰਥੀ ਹੋਊਗੀ, ਗੱਲ ਲਮਕਾਈ ਵੀ ਜਾਊਗੀ। ਜਿਵੇਂ ਅੱਗੇ ਤੁਹਾਨੂੰ ਪਤਾ ਪਾਣੀ 'ਚ ਮਧਾਣੀ ਪਈ ਫਿਰਦੀ ਆ ਬਹੁਤ ਲੰਬੇ ਸਮੇਂ ਤੋਂ, ਉਹ ਕਹਿੰਦੇ ਕਿ ਕੱਲ੍ਹ ਨੂੰ ਤੇ ਬਸ ਇੱਕ ਪਾਸਾ ਹੋ ਜਾਊਗਾ, ਆਰ ਟਾਂਗਾ ਜਾਂ ਪਾਰ ਟਾਂਗਾ, ਵਿੱਚ ਵਿਚਾਲੇ ਗੱਡੀ ਨਹੀਂ ਆਉਂਦੀ। ਉਹ ਦੇਖਦੇ ਆ ਹੁਣ ਕੱਲ੍ਹ ਕੀ ਬਣਦਾ ਵਾ। ਤੇ ਅੱਜ ਇਸੇ ਦਰਮਿਆਨ ਹੀ ਜੇ ਆਪਾਂ ਦੇਖੀਏ ਤੇ ਜਿਹੜੇ ਹੈਗੇ ਆ ਮਿਸਟਰ ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ, ਉਹਨਾਂ ਦੀ ਤਬੀਅਤ ਵੀ ਖਰਾਬ ਹੋ ਗਈ ਸੀ ਤੇ ਖੈਰ ਉਹ ਤੇ ਚਲੋ ਹੁਣ ਤੰਦਰੁਸਤ ਨੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਵੱਡੀਆਂ ਗਤੀਵਿਧੀਆਂ, ਭਾਰਤ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਰੋਸ ਪ੍ਰਦਰਸ਼ਨ ਹੋਇਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਧਰਨੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 1 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਧਰ ਕੈਨੇਡਾ ਦੇ ਵਿੱਚ ਵੱਸਦੇ ਭਾਈਚਾਰੇ ਦੁਆਰਾ ਉਹਨਾਂ ਵੱਲੋਂ ਮਤਲਬ ਕਿ ਲੁਧਿਆਣੇ ਤੋਂ ਦਿੱਲੀ ਤੱਕ ਦੀ ਬੱਸ ਸਰਵਿਸ ਜਿਹੜੀ ਆ ਉਹ ਫ੍ਰੀ ਸ਼ੁਰੂ ਕੀਤੀ ਗਈ ਆ। ਪਰ ਜੇ ਆਪਾਂ ਦੇਖੀਏ ਤਾਂ ਦਿੱਲੀ ਦੇ ਵਿੱਚ ਜਿਹੜੇ ਸਿੱਖ ਲੀਡਰ ਆ, ਪੰਥਕ ਲੀਡਰ ਆ, ਉਹ ਕ੍ਰੈਡਿਟ ਵਾਰ ਦੇ ਵਿੱਚ ਉਲਝ ਗਏ ਆ। ਮਤਲਬ ਜਿਹੜੇ ਹੈਗੇ ਮਨਜਿੰਦਰ ਸਿੰਘ ਸਿਰਸਾ ਜਿੱਦਣ ਸ਼ੁਰੂ ਦੇ ਵਿੱਚ ਲੰਗਰ ਲੈ ਕੇ ਗਏ ਸੀਗੇ ਤਾਂ ਉੱਦਣ ਉਹਨਾਂ ਨੂੰ ਪ੍ਰਤਾਪ ਹੀ ਦਿੱਤਾ ਗਿਆ ਸੀਗਾ। ਵੈਸੇ ਉਸ ਚੀਜ਼ ਨੂੰ ਕਈਆਂ ਨੇ ਆੜੇ ਹੱਥੀ ਲਿਆ ਕਿ ਉਹਨਾਂ ਨੇ ਆਖਿਆ ਕਿ ਗੁਰੂ ਕਾ ਲੰਗਰ ਚਾਹੇ ਕੋਈ ਵੀ ਲੈ ਕੇ ਜਾਂਦਾ ਤੇ ਤੁਹਾਨੂੰ ਉਹ ਕਬੂਲ ਕਰਨਾ ਚਾਹੀਦਾ। ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਵਟਸਐਪ ਤੇ ਫੇਸਬੁੱਕ ਤੇ ਉਸ ਚੀਜ਼ ਨੂੰ ਬਹੁਤ ਪ੍ਰਚਾਰ ਰਹੇ ਆ ਤੇ ਜਿਹੜੇ ਉਹਨਾਂ ਦੇ ਕੱਟੜ ਵਿਰੋਧੀ ਆ, ਤੁਹਾਨੂੰ ਪਤਾ ਹੀ ਹੈ ਮਨਜੀਤ ਸਿੰਘ ਜੀ ਕੇ, ਉਹ ਇਸ ਚੀਜ਼ ਦੀ ਮੁਖਾਲਫਤ ਕਰਦੇ ਪਏ ਆ।
ਬਾਕੀ ਕਿਸਾਨਾਂ ਨੇ ਵੱਡਾ ਪ੍ਰੋਗਰਾਮ ਜਿਹੜਾ ਦਿੱਤਾ ਪ੍ਰੈਸ ਕਾਨਫਰੰਸ ਦੇ ਵਿੱਚ, ਉਹ ਮੈਂ ਦੱਸਣਾ ਭੁੱਲ ਗਿਆ ਸੀਗਾ, ਉਹ ਮੈਂ ਜੀ। ਜ਼ਰੂਰ ਦੱਸਣਾ ਚਾਹਾਂਗਾ। ਉਹਨਾਂ ਨੇ ਆਖਿਆ ਕਿ ਦੇਰ ਸ਼ਾਮ ਜਿਹੜਾ ਫੈਸਲਾ ਲਿਆ ਉਹਦੇ ਵਿੱਚ ਕਿਹਾ ਕਿ 5 ਨੂੰ, ਮਤਲਬ ਕਿ ਕੱਲ ਹੀ, ਮੋਦੀ ਤੇ ਕਾਰਪੋਰੇਟ ਦੇ ਪੁਤਲੇ ਫੂਕੇ ਜਾਣਗੇ। 7 ਨੂੰ ਕਾਲ ਕੀਤੀ ਇਹਨਾਂ ਨੇ ਕਿ ਦੇਸ਼ ਭਰ ਦੇ ਵਿੱਚੋਂ ਖਿਡਾਰੀ ਜਾਂ ਜਿਹੜੇ ਹੋਰ ਵੀ ਸਾਡੇ ਸਪੋਰਟਰ ਸਮਰਥਕ ਆ, ਨਾਮਚੀ ਲੋਕ ਹੈ ਜਿਨ੍ਹਾਂ ਕੋਲ ਪੁਰਸਕਾਰ ਆ, ਉਹ ਇਨਾਮ ਵਾਪਸੀ ਮੁਹਿੰਮ ਚਲਾਈ ਜਾਊਗੀ 7 ਨੂੰ, ਤੇ 8 ਨੂੰ ਪੂਰਨ ਤੌਰ ਤੇ ਭਾਰਤ ਬੰਦ ਕੀਤਾ ਜਾਊਗਾ। ਸੋ ਇਹ 3 ਪ੍ਰੋਗਰਾਮ ਨੇ, ਨੋਟ ਕਰ ਲਓ। ਅਡਾਨੀ ਤੇ ਕਾਰਪੋਰੇਟ ਜੋ ਵੀ ਆ, ਵੈਸੇ ਕਾਰਪੋਰੇਟ ਦਾ ਆਪਣਾ ਇੱਕ ਦਾਇਰਾ, ਬਹੁਤ ਵੱਡਾ ਦਾਇਰਾ ਹੁੰਦਾ, ਤਾਂ ਨਰਿੰਦਰ ਮੋਦੀ ਅਤੇ ਕਾਰਪੋਰੇਟ ਦੇ ਪੁਤਲੇ ਫੂਕੇ ਜਾਣਗੇ। 7 ਨੂੰ ਇਨਾਮ ਵਾਪਸੀ ਤੇ 8 ਨੂੰ ਭਾਰਤ ਬੰਦ। ਇੱਥੋਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੱਲ ਦੀ ਮੀਟਿੰਗ ਚੋਂ ਨਿਕਲਣਾ ਕੀ ਹੈ, ਕਿਉਂਕਿ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਨੇ ਆਪਣੇ ਪ੍ਰੋਗਰਾਮ ਦੇ ਦਿੱਤੇ ਆ। ਇਹਦਾ ਮਤਲਬ ਇਹ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੋਲ ਉਮੀਦ ਲਾਉਣ ਲਈ ਬਹੁਤਾ ਕੁਛ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਇੱਕ ਫੈਸਲਾ ਬਣ ਕੇ ਆਏਗਾ, ਔਰ ਉਹ ਫੈਸਲਾ ਹੋ ਸਕਦਾ ਹੈ ਕਿ ਸਾਨੂੰ ਪ੍ਰਵਾਨ ਨਾ ਹੋਵੇ। ਤਾਂ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਛ ਕਹਿੰਦਾ ਹੈ। ਜਿਹੜਾ ਪ੍ਰੋਗਰਾਮ ਹੈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਛ ਕਹਿੰਦਾ ਹੈ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਅੱਜ ਬਹੁਤ ਵੱਡਾ ਹੁਲਾਰਾ ਮਿਲਿਆ ਹੈ ਇਸ ਐਜੀਟੇਸ਼ਨ ਨੂੰ। ਸੁਪਰੀਮ ਕੋਰਟ ਬਾਰ ਕਾਉਂਸਲ ਨੇ ਸਪੋਰਟ ਕੀਤੀ ਹੈ ਇਸ ਐਜੀਟੇਸ਼ਨ ਦੀ, ਔਰ ਇਸ ਤੋਂ ਇਲਾਵਾ ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ ਇਹ ਜਿਹੜੇ ਕਾਨੂੰਨ ਲਿਆਂਦੇ ਗਏ ਗੈਰ ਕਾਨੂੰਨੀ ਵਿੱਚ, ਦੁਸ਼ਯੰਤ ਦੰਗੇ ਜਿਹੜੇ ਲਿਖੀ ਨੇ, ਉਹਨਾਂ ਨੇ ਆਖਿਆ ਕਿ ਜੋ ਵੀ ਕੋਈ ਲੀਗਲ ਐਡ ਦੇਣੀ ਪਈ ਇਸ ਮਾਮਲੇ ਦੇ ਵਿੱਚ ਤਾਂ ਉਹ ਅਸੀਂ ਪ੍ਰੋਵਾਈਡ ਕਰਵਾਵਾਂਗੇ। ਕੁਝ ਸਟੇਟਮੈਂਟਾਂ ਨੇ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕਿਸਾਨਾਂ ਦੇ ਹੱਕ 'ਚ ਮਹਿਬੂਬਾ ਮੁਫਤੀ ਦਾ ਟਵੀਟ ਆਇਆ, ਕਹਿੰਦੇ ਕਿ ਵਿਰੋਧ ਪ੍ਰਦਰਸ਼ਨ ਤੋਂ ਡਰ ਰਹੀ ਹੈ ਕੇਂਦਰ ਸਰਕਾਰ। ਫਿਰ ਭਗਵੰਤ ਮਾਨ ਦਾ ਬਿਆਨ ਆਇਆ, ਕਹਿੰਦੇ ਕਿ ਮੋਦੀ ਜੀ ਤੁਸੀਂ ਆਪਣੇ ਹੀ ਲੋਕ ਕਿਉਂ ਮਰਨ ਲਈ ਛੱਡੇ ਹੋਏ ਆ, ਜਲਦੀ ਕਾਨੂੰਨ ਵਾਪਸ ਕਰ ਦਿਓ। ਇਸ ਤੋਂ ਇਲਾਵਾ ਰੰਧਾਵਾ ਹੋਰੀ ਬੋਲੇ ਆ, ਉਹ ਕਹਿੰਦੇ ਜੇ ਦਿੱਲੀ ਧਰਨੇ 'ਚ ਕੁਝ ਹੋਇਆ ਤਾਂ ਕੇਜਰੀਵਾਲ ਜ਼ਿੰਮੇਦਾਰ ਹੋਊਗਾ। ਇਸ ਤੋਂ ਇਲਾਵਾ ਭਾਜਪਾ ਦਾ ਗਰੇਵਾਲ ਬੋਲਿਆ, ਉਹ ਕਹਿੰਦਾ ਜਦੋਂ ਸਰਕਾਰ ਸੋਚ ਕਰਨ ਨੂੰ ਤਿਆਰ ਹੈ ਫਿਰ ਕਿਉਂ ਲੋਕਾਂ ਨੂੰ ਸੜਕਾਂ ਤੇ ਬਿਠਾਇਆ ਹੋਇਆ। ਗਰੇਵਾਲ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀ ਬੋਲੀ ਬੋਲਦਾ ਪਿਆ। ਵੈਸੇ ਕਮਾਲ ਦੀ ਗੱਲ ਆ ਕਿ ਇੱਕੋ ਪਿੰਡ ਦੇ 2 ਜਾਣੇ, ਇਹਨਾਂ ਦੇ ਵਿੱਚੋਂ ਜਿਹੜਾ ਹਿੰਦੂ ਭਰਾ ਜਨਕ ਰਾਜ, ਉਹ ਇਸ ਘੋਲ ਦੇ ਵਿੱਚ ਸ਼ਹੀਦ ਹੋਇਆ, ਤੇ ਇਸੇ ਹੀ ਪਿੰਡ ਦਾ ਜਿਹੜਾ ਜੱਟ ਆ ਗਰੇਵਾਲ, ਉਹ ਬਿਲਕੁਲ ਜੱਟਾਂ ਦੇ ਉਲਟ ਕਿਸਮਾਂ ਦੇ ਵਿੱਚ ਖਲੋਤਾ, ਉਹ ਕਹਿੰਦਾ ਕਿ ਚੁੱਕ ਚੁੱਕ ਕੇ ਅੰਦਰ ਛੋੜ ਦੇ ਜਾਂ ਦੇਖਣੇ ਨਹੀਂ ਕੋਈ ਚਾਹੀਦੇ, ਆਦਮ ਬੋ ਕਰਨਾ ਚਾਹੀਦਾ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਸ਼ਾਮ ਇੱਕ ਤਿੱਖਾ ਹਮਲਾ ਕੀਤਾ ਹਰ ਤੌਰ ਤੇ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਜਵਾਬ ਦਿੱਤਾ, ਕਿਉਂਕਿ ਅਰਵਿੰਦ ਕੇਜਰੀਵਾਲ ਸਰਕਾਰ ਜਿਹੜੀ ਹੈ ਜਾਂ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਇਲਜ਼ਾਮ ਲਾ ਰਹੀ ਹੈ ਕਿ ਅਮਿਤ ਸ਼ਾਹ ਦੇ ਨਾਲ ਇਹਨਾਂ ਵੱਲੋਂ ਯਾਰੀਆਂ ਪਵਾਈਆਂ ਜਾ ਰਹੀਆਂ। ਤਾਂ ਇੱਕ ਤਰ੍ਹਾਂ ਨਾਲ ਚੀਫ ਮਿਨਿਸਟਰ ਇਹ ਜਿਹੜੇ ਆ ਉਹ ਕਾਂਗਰਸ ਵੱਲੋਂ ਨਾ ਵੀ ਆ, ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆ। ਤਾਂ ਇਹਨਾਂ ਨੇ ਜਵਾਬ ਦਿੱਤਾ, ਇਹ ਕਹਿੰਦੇ ਜੀ ਕਿ ਮੈਂ ਈਡੀ ਤੋਂ ਨਹੀਂ ਡਰਦਾ, 13 ਸਾਲ ਹੋ ਗਏ, 13 ਸਾਲ ਹੋਰ ਲੰਘ ਜਾਊਗੇ। ਫਿਰ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ 3 ਖੇਤੀ ਬਿੱਲਾਂ ਨੂੰ ਮਨਜ਼ੂਰੀ ਕਿਉਂ ਦਿੱਤੀ, ਇਸ ਗੱਲ ਦਾ ਜਵਾਬ ਦੇਵੇ। ਤੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਪਦਮ ਭੂਸ਼ਣ ਜਿੱਤਿਆ ਕਿਹੜੀ ਜੰਗ ਦੇ ਵਿੱਚ ਕੀਤਾ, ਜਿਹੜਾ ਵਾਪਸ ਕਰਨਾ। ਸੋ ਇਹੋ ਜਿਹੇ ਉਹਨਾਂ ਨੇ ਤਿੱਖੇ ਹਮਲੇ ਕੀਤੇ ਆ। ਇਹ ਕੁਝ ਸਟੇਟਮੈਂਟ ਆ ਸਾਨੂੰ ਜੀ। ਉਧਰ ਕਿਸਾਨਾਂ ਨੇ ਜਿਹੜਾ ਟਿਕਰੀ ਬਾਰਡਰ ਦੇ ਉੱਤੇ ਕਰੋਨਾ ਟੈਸਟ ਕਰਾਉਣ ਤੋਂ ਇਨਕਾਰ ਕੀਤਾ। ਹਾਂਜੀ, ਦੇਖੋ ਉਹਨਾਂ ਨੇ ਕਰੋਨਾ ਟੈਸਟ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਦੇਖੋ ਇੱਕ ਮਸਲਾ ਤੇ ਹੈਗਾ ਥੋੜਾ ਜਿਹਾ ਬਹਿਸ ਬਸਈਏ ਵਾਲਾ, ਕਿਉਂਕਿ ਕੁਝ ਲੋਕ ਕਹਿਣਗੇ ਕਿ ਇਹਨਾਂ ਨੂੰ ਟੈਸਟ ਕਰਾਉਣੇ ਚਾਹੀਦੇ ਆ, ਇਹਨਾਂ ਨੂੰ ਡਿਸਪੈਂਸਿੰਗ ਰੱਖਣੀ ਚਾਹੀਦੀ, ਇਹਨਾਂ ਨੂੰ ਸੈਨੀਟਾਈਜ਼ਰ ਵਰਤਣੇ ਚਾਹੀਦੇ, ਫਲਾਂ। ਪਰ ਹੁਣ ਉੱਥੇ ਲੱਖਾਂ ਲੋਕ ਬੈਠੇ ਆ, ਉਹ ਲੋਕ ਆ ਜਿਹੜੇ ਪਿਛਲੇ 3 ਮਹੀਨਿਆਂ ਤੋਂ ਸੜਕਾਂ ਤੇ ਬੈਠੇ ਆ। ਤਾਂ ਕਰੋਨਾ ਤੇ ਇਹਨਾਂ ਦੇ ਦੇਰ ਵੀ ਨਹੀਂ ਲੰਘਦਾ। ਇੱਕ ਗੋਦੀ ਮੀਡੀਆ ਤੇ ਇੱਕ ਕਰੋਨਾ, ਦੋਵੇਂ ਡਰੇ ਪਏ ਆ। ਸੱਚੀ ਗੱਲ ਆ, ਦੋਵੇਂ ਡਰੇ ਪਏ। ਗੋਦੀ ਮੀਡੀਆ ਵੀ ਨਹੀਂ ਲੱਗਦਾ, ਵੱਡੀਆਂ ਫੱਟੀਆਂ ਲੱਗੀਆਂ, ਮੇਰੇ ਅਰਗੇ ਨੂੰ ਘੇਰ ਲੈਂਦੇ ਆ, ਤੂੰ ਗੋਦੀ ਮੀਡੀਆ ਵਾਲਾ ਤਾਂ ਨਹੀਂ ਦੱਸਣਾ ਪੈਂਦਾ ਕਿ ਨਹੀਂ ਭਾਊ, ਨਹੀਂ ਭਾਈ ਅਸੀਂ ਤੁਹਾਡੇ ਹੀ ਆ। ਫੇਰ ਛੱਡਦੇ ਆ, ਬੁਰੀ ਕਰਦੇ ਆ ਗੋਦੀ ਮੀਡੀਆ ਵਾਲੇ। ਖੈਰ ਚਲੋ, ਉਹ ਵੀ ਮੇਰੇ ਖਿਆਲ ਦੇ ਨਾਲ ਹੋਣ ਨਾ ਸ਼ਰਮ ਪ੍ਰੂਫ ਹੋ ਗਏ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਚਾਹੇ ਗੋਦੀ ਮੀਡੀਆ ਨੂੰ ਬੋਦੀ ਫੜ ਕੇ ਘੜੀ ਸੀ, ਫਿਰ ਕੋਈ ਚੱਕਰ ਨਹੀਂ ਹੈਗਾ। ਇਹਨਾਂ ਨੇ ਦੇਖੋ ਜਿਹੜੀ ਇਨਕਾਰੀ ਕੀਤੀ ਆ, ਜਿਹੜੀ ਇਹ ਨਾਬਰੀ ਵਿਖਾਈ ਆ, ਉਹ ਇਸ ਕਰਕੇ ਆ ਕਿਉਂਕਿ SDM ਨੇ, ਜਿਹੜਾ ਬਹਾਦਰਗੜ੍ਹ ਦਾ SDM ਨੇ, ਕਿਸਾਨ ਨੇਤਾਵਾਂ ਨਾਲ ਮੀਟਿੰਗ ਕੀਤੀ ਤੇ ਕਰੋਨਾ ਟੈਸਟ ਕਰਵਾਉਣ ਲਈ ਕਿਹਾ। ਇਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਇਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਰੋਨਾ ਨਹੀਂ ਹੈ।
वैसे टिकरी बॉर्डर पे कुछ मौतां होईयां, मैडिकल कैंप लगे आ जिहड़े वो कहंदे आ कि ਉਹਦੇ ਵਿੱਚ बुखार वायरस खंघ ਅਤੇ ਜ਼ੁਕਾਮ वाले ਜਿਹੜੇ कुछ पेशेंट आ रहे ਆ ਉੱਥੋਂ ਲੱਗਦਾ ਹੈ ਕਿ ਸ਼ਾਇਦ ਕਰੋਨਾ ਦੀ ਲਾਗ ਜਿਹੜੀ ਆ ਉਹ ਫੈਲ ਚੁੱਕੀ ਆ। ਪਰ ਰੌਲਾ ਇਹ ਆ ਟੈਸਟ ਕਰਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ, ਟੈਸਟ ਕਰਵਾਏ ਜਾ ਸਕਦੇ ਆ। ਕਿਸਾਨ ਯੂਨੀਅਨਾਂ ਨੂੰ ਪਤਾ ਹੈ ਇਸ ਗੱਲ ਦਾ, ਕਿਸਾਨ ਜਥੇਬੰਦੀਆਂ ਨੂੰ ਇਲਮ ਹੈ ਇਸ ਗੱਲ ਦਾ ਕਿ ਜੇ ਇੱਕ ਵਾਰੀ ਇਹਨਾਂ ਦੇ ਟੇਟੇ ਚੜ ਗਏ ਉੱਥੇ ਕਰੋਨਾ ਪੋਜ਼ਿਟਿਵ ਆਉਣਾ ਹੀ ਆਉਣਾ। ਇਹਨਾਂ ਨੇ ਕਰੋਨਾ ਨੂੰ ਸੀਟੀ ਮਾਰ ਕੇ ਸੱਦ ਲੈਣਾ, ਸੀਟੀ ਮਾਰ ਕੇ ਬੁਲਾਉਣੋਂ ਹਟਦਾ ਤਾਂ ਇਹਨਾਂ ਨੇ ਸਿਟੀ ਮਾਰ ਕੇ ਉਹਨੂੰ ਸੱਦ ਲੈਣਾ। ਉਸ ਤੋਂ ਬਾਅਦ ਜਿਵੇਂ ਮੰਨ ਲਓ ਅੱਜ ਰਾਜੇਵਾਲ ਸਾਹਿਬ ਗਏ ਸਨ ਹਸਪਤਾਲ ਦੇ ਵਿੱਚ, ਖੁਦਾ ਨਾ ਖਾਸਤਾ ਇਹਨਾਂ ਨੂੰ ਕੱਢ ਦਿੱਤਾ ਜਾਂਦਾ ਤਾਂ ਉੱਥੇ ਇਹਨਾਂ ਨੂੰ ਵੀ ਰੱਖ ਲੈਣਾ ਸੀ, ਨਾਲ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਵੀ ਕਹਿਣਾ ਸੀਗਾ ਕਿ ਤੁਸੀਂ ਵੀ ਕੁਆਰੰਟੀਨ ਹੋ ਜਾਓ, ਤਾਂ ਪੰਗਾ ਬਹੁਤ ਵੱਡਾ ਪੈ ਜਾਣਾ ਸੀਗਾ। ਮੇਰੇ ਖਿਆਲ ਦੇ ਨਾਲ ਇਹੀ ਸੋਚ ਕੇ ਕਿਤੇ ਨਾ ਕਿਤੇ ਇਹਨਾਂ ਨੇ ਨਾ ਕੀਤਾ, ਨਾਬਰੀ ਦਿਖਾਈ ਆ ਕਿ ਅਸੀਂ ਇਹ ਕਰੋਨਾ ਟੈਸਟ ਨਹੀਂ ਕਰਾਵਾਂਗੇ, ਕਿਉਂਕਿ ਉਹਦੇ ਪਿੱਛੇ ਇਹਨਾਂ ਨੂੰ ਕਾਰਨ ਦਾ ਪਤਾ ਹੈ। ਉਹਦਾ ਇੱਕ ਅਸਲ ਕਾਰਨ ਹੈ ਜਿਹੜਾ ਉਹ ਰਾਜਕਰਨਵੀਰ ਸਿੰਘ ਜੀ ਇਹ ਆ ਕਿ ਦੇਖੋ ਇੱਕ ਵੀ ਬੰਦਾ ਨਿਕਲ ਆਇਆ, ਗੋਦੀ ਮੀਡੀਆ ਜਿਹੜਾ ਹੁਣ ਇਹਨਾਂ ਦੇ ਨੇੜੇ ਨਹੀਂ ਜਾਂਦਾ, ਉਹਨੇ ਕੁਰਬਲ ਕੁਰਬਲ ਕਰ ਉੱਠਣਾ, ਉਹਨੇ ਐਸਾ ਹਾਲ ਪਾਰਿਆ ਕਰਨਾ ਹੈ ਨਾ, ਐਸੀ ਉਹਨੇ ਹਲਚਲ ਮਚਾਉਣੀ ਆ ਕਿ ਜਿਹੜੇ ਲੋਕਲ ਲੋਕ ਸਪੋਰਟ ਕਰ ਰਹੇ ਆ ਯਕਦਮ ਪਿੱਛੇ ਹਟ ਜਾਣਗੇ ਡਰ ਕੇ, ਕਿਉਂਕਿ ਉਹਨਾਂ ਦੇ ਕੋਲ ਡਰਾਉਣ ਵਾਸਤੇ ਬਹੁਤ ਕੁਛ ਹੁੰਦਾ ਹੈ। ਆંકੜੇ ਐਸੇ ਹੁੰਦੇ ਆ ਡਰਾ ਦਿੰਦੇ ਆ। ਸੱਚ ਜਾਣੋ ਜਦੋਂ ਲੋਕਡਾਊਨ ਲੱਗਾ ਸੀ ਇੰਡੀਆ ਦੇ ਵਿੱਚ ਸਾਡੇ ਵਰਗੇ ਵੀ ਤਰ੍ਹਾਂ ਕੇ ਗਏ ਸਨ, ਕਿਉਂਕਿ ਇਹੋ ਜਿਹਾ ਜ਼ਿੰਦਗੀ 'ਚ ਕਾਂਡ ਕਦੇ ਦੇਖਿਆ ਹੀ ਨਹੀਂ ਸੀਗਾ। ਬਾਅਦ ਦੇ ਵਿੱਚ ਜਦੋਂ ਚੀਜ਼ਾਂ ਨੂੰ ਤੁਸੀਂ ਸਟੱਡੀ ਕਰਦੇ ਹੋ, ਰਿਸਰਚ ਤੁਹਾਡੀ ਵੱਧਦੀ, ਉਹ 'ਚ ਠੀਕ ਹੈ ਕਿ ਸੋਚਣ ਦਾ ਜਿਸ ਤਰ੍ਹਾਂ ਦਾ ਤੁਹਾਡਾ ਨਜ਼ਰੀਆ ਹੁੰਦਾ ਹੈ ਉਸ ਮੁਤਾਬਕ ਤੁਹਾਡੀ ਜਿਹੜੀ ਜਿਗਿਆਸਾ ਤੁਹਾਨੂੰ ਰਿਜ਼ਲਟ ਦਿੰਦੀ ਆ। ਪਰ ਆਮ ਬੰਦਾ, ਸਧਾਰਨ ਬੰਦਾ ਜਿਹੜਾ ਟੀਵੀ ਵੇਖ ਕੇ ਅੱਜ ਕੱਲ੍ਹ ਵੈਸੇ ਹੀ ਦਿਮਾਗ ਪੱਖੋਂ, ਸੋਚ ਪੱਖੋਂ ਥੋੜ੍ਹਾ ਖੋਖਲਾ ਜਾਂ ਦੁਬਿਧਾ ਦਾ ਸ਼ਿਕਾਰ ਹੋਇਆ, ਉਹ ਯਕਦਮ ਪੈਨਿਕ ਹੋ ਜਾਂਦਾ ਹੈ। ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਅੱਖ ਨਹੀਂ। ਤਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਇਲਮ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਇੱਕ ਤਾਂ ਲੋਕਲ ਸਪੋਰਟ ਜਾਂਦੀ ਲੱਗੂਗੀ, ਦੂਸਰੀ ਇਹ ਆ ਕਿ ਹੋ ਸਕਦਾ ਹੈ ਕਿ ਕੱਲ੍ਹ ਨੂੰ ਕੋਈ ਕਾਨੂੰਨੀ ਕਾਰਵਾਈ ਹੋ ਜਾਏ। ਕਿਉਂ? ਕਿਉਂਕਿ ਇਹਦੇ ਵਿੱਚ ਵੀ ਇੱਕ ਪੰਗਾ ਹੈ। ਸੁਪਰੀਮ ਕੋਰਟ ਨੇ ਕੱਲ੍ਹ ਹੀ ਕਿਹਾ ਕਿ ਜੇ ਤੁਸੀਂ ਮਾਸਕ ਨਹੀਂ ਜੇ ਪਾਉਂਦੇ, ਇਹਦਾ ਮਤਲਬ ਹੈ ਕਿ ਤੁਸੀਂ ਕਿਸੇ ਦੇ ਅਧਿਕਾਰਾਂ ਦਾ ਹਨਨ ਕਰਦੇ। ਸਮਝ ਗਏ ਨਾ ਮੇਰੀ ਗੱਲ? ਮਤਲਬ ਮੈਂ ਉਹ ਨਹੀਂ ਪਾਇਆ ਨਕਾਬ ਜਾਂ ਮਾਸਕ ਜਾਂ ਨਹੀਂ ਪਾਇਆ, ਤੇ ਕਿਉਂਕਿ ਦੂਸਰੇ ਦਾ ਜੀਣ ਦਾ ਅਧਿਕਾਰ ਹੈ ਨਾ, ਮੈਨੂੰ ਕੋਈ ਉਹਦੀ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਹੋ ਸਕਦਾ ਠੀਕ ਹੈ ਨਾ, ਪਰ ਦੂਸਰੇ ਦੀ ਜਾਨ ਦੇ ਨਾਲ ਮੈਂ ਖੇਡਦਾ ਤਾਂ ਇਹਦਾ ਮਤਲਬ ਜਿਹੜਾ ਉਹਦਾ ਜੀਣ ਦਾ ਅਧਿਕਾਰ ਆ ਮੈਂ ਕਿਤੇ ਨਾ ਕਿਤੇ ਉਹਦਾ ਹਨਨ ਕਰਦਾ, ਕਿਤੇ ਨਾ ਕਿਤੇ ਉਹਦਾ ਉਲੰਘਣ ਕਰਦਾ। ਸੋ ਇਹ ਫੈਸਲਾ ਕੱਲ੍ਹ ਆਇਆ ਤੇ ਇਹਨਾਂ ਨੂੰ ਪਤਾ ਹੈ ਕਿ ਇਹੋ ਜਿਹੇ ਫੈਸਲੇ ਮੁੜ ਕੇ ਲਾਗੂ ਕਰਕੇ ਹਥਿਆਰ ਬਣਾ ਕੇ ਜਿਹੜੇ ਆ ਉਹ ਵਰਤੇ ਜਾ ਸਕਦੇ ਆ। ਔਰ ਵੈਸੇ ਵੀ ਇਹਨਾਂ ਦੇ ਅਫਸਰ ਜਿਹੜੇ ਅੰਦਰ ਖਾਤੇ ਉਹ ਸੂਚਨਾਵਾਂ ਉੱਤੇ ਪਹੁੰਚਾ ਚੁੱਕੇ ਆ, ਇਹਨਾਂ ਦੇ ਵਿੱਚ ਕਰੋਨਾ ਪੇਸ਼ੈਂਟ ਹੋ ਸਕਦੇ ਆ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਕਿਸਾਨ ਅੰਦੋਲਨ ਦੇ ਮਾਮਲੇ 'ਚ। ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਕਰ ਲਿਆ ਜੀ ਤਲਬ। ਇਹਨਾਂ ਨੇ ਕਰਨਾ ਹੀ ਸੀਗਾ, ਤੁਹਾਨੂੰ ਪਤਾ ਹੀ ਹੈ ਟਰੂਡੋ ਦੇ ਨਾਲ ਇਹਨਾਂ ਦੀ ਖਾਸ ਯਾਰੀ ਮੁਹੱਬਤ ਹੈ ਨਾ, ਯਾਰੀ ਦੀ ਖਾਸ ਹੈ ਟਰੂਡੋ ਦੇ ਨਾਲ, ਤੇ ਟਰੂਡੋ ਨੇ ਬਿਆਨ ਵੀ ਦਿੱਤਾ ਸੀਗਾ। ਹੁਣ ਹਾਈ ਕਮਿਸ਼ਨਰ ਤਲਬ ਕੀਤਾ। ਹਾਈ ਕਮਿਸ਼ਨਰ ਤਲਬ ਕਰਨ ਦਾ ਮਤਲਬ ਨਹੀਂ ਹੁੰਦਾ ਉੱਥੇ ਪੜ੍ਹ ਕੇ ਇਹਨਾਂ ਨੇ ਕਿਤੇ ਹਵਾਲਾਤ ਦੇ ਵਿੱਚ ਪਾ ਲੈਣਾ, ਸਭ ਨੂੰ ਪਤਾ ਹੀ ਆਪਾਂ ਨੂੰ। ਤੇ ਉਜ਼ਰ ਜਤਾਇਆ ਹੁੰਦਾ, ਇੱਕ ਐਤਰਾਜ਼ ਜਤਾਇਆ ਹੁੰਦਾ, ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੋਰਮਲ ਹੋ ਜਾਂਦੀਆਂ। ਇਹ ਹੁੰਦਾ ਹੀ ਆ, ਆਪਾਂ ਵੇਖਿਆ ਨਾ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਜਦੋਂ ਵੀ ਕੋਈ ਫਸਲ ਵੱਧਦੀ ਹੈ ਤਾਂ ਇੱਕ ਦੂਜੇ ਦੇ ਇਸ ਤਰ੍ਹਾਂ ਹੀ ਸੱਦੇ ਜਾਂਦੇ ਆ, ਇਸ ਤਰ੍ਹਾਂ ਹੀ ਇਹਨਾਂ ਦੇ ਅਫਸਰ ਬੁਲਾਏ ਜਾਂਦੇ ਆ, ਉਹਨਾਂ ਦੇ ਕੋਲ ਇਤਰਾਜ਼ ਜਿਹੜੇ ਦਰਜ ਕਰਾ ਦਿੱਤੇ ਜਾਂਦੇ, ਕਈ ਵਾਰ ਉਹਨਾਂ ਨੂੰ ਘਰ ਨੂੰ ਕੱਲ ਦਿੱਤਾ ਜਾਂਦਾ, ਇਹੀ ਚੀਜ਼ਾਂ ਵਾਪਰਦੀਆਂ ਨੇ। ਪਰ ਰੌਲਾ ਇਹ ਹੈ ਕਿ ਦੇਖੋ ਚਲੋ ਠੀਕ ਹੈ, ਤੁਸੀਂ ਜਿਹੜੇ ਕੈਨੇਡੀਅਨ ਹੈਗੇ ਹਾਈ ਕਮਿਸ਼ਨਰ ਉਹਨਾਂ ਨੂੰ ਤਲਬ ਕਰ ਲਿਆ, ਉਧਰ ਜਤਾ ਦਿੱਤਾ, ਉਹ ਇਤਰਾਜ਼ ਆਪਣਾ ਜਤਾ ਦਿੱਤਾ, ਪਰ ਅਮਰੀਕਾ ਵਾਲੀ ਤੁਹਾਨੂੰ ਦੰਦਲ ਕਿਉਂ ਪੈ ਜਾਂਦੀ ਹੈ? ਕਿਉਂਕਿ ਬੀਬੀ ਕਮਲਾ ਹੈਰਿਸ ਦਾ ਬਿਆਨ ਮੈਂ ਪਰਸੋਂ ਪੜ੍ਹਨ ਡਿਆ ਸੀ, ਸ਼ਾਇਦ ਕੱਲ੍ਹ ਆਇਆ ਜਾਂ ਪਰਸੋਂ ਆਇਆ, ਮੈਨੂੰ ਪੱਕਾ ਨਹੀਂ ਪਤਾ। ਉਹਨੇ ਤੇ ਨਿਖੇਧੀ ਕੀਤੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਪਾਣੀ ਦੀਆਂ ਵਾਛੜਾਂ ਕੀਤੀਆਂ, ਜਿਸ ਤਰੀਕੇ ਦਾ ਤੁਸੀਂ ਲਾਠੀ ਚਾਰਜ ਕੀਤਾ ਵਾ, ਉਹ ਗਲਤ ਆ। ਉਹਨੇ ਤਾਂ 370 ਤੇ ਵੀ ਬਿਆਨ ਦਿੱਤਾ, ਤੁਹਾਨੂੰ ਯਾਦ ਹੀ ਹੋਣਾ, ਤੁਸੀਂ ਤੇ ਪੜ੍ਹਦੇ ਹੋ ਇੱਥੇ ਉਹਨਾਂ ਦੇ ਬਿਆਨ, ਜੋ ਬਾਈਡਨ ਨੇ ਵੀ ਬਿਆਨ ਦਿੱਤਾ ਹੋਇਆ। ਤਾਂ ਇਹ ਅਮਰੀਕਾ ਵਾਲੇ ਹਾਈ ਕਮਿਸ਼ਨਰ ਨੂੰ ਵੀ ਸੱਦਣਗੇ, ਉਹਨਾਂ ਦੇ ਅਫਸਰਾਂ ਨੂੰ ਵੀ ਸੱਦ ਕੇ ਸਫਾਰਤਖਾਨੇ ਨੂੰ ਕਹਿਣਗੇ ਕਿ ਸਾਡਾ ਇਤਰਾਜ਼ ਆ। ਕਮਲਾ ਹੈਰਿਸ ਵਾਰੀ ਤੇ ਮੂੰਹ 'ਚ ਘੁੰਗਣੀਆਂ ਪਾ ਕੇ ਬਹਿ ਗਈ। ਗੱਲ ਇਹ ਹੈ ਕਿ ਪੈਮਾਨਾ ਤੇ ਇੱਕ ਰੱਖੋ ਨਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ, ਅੰਦਰੂਨੀ
ਮਾਮਲਾਤ ਦੇ ਵਿੱਚ ਇਹ ਦਖਲ ਦਿੰਦੇ ਆ, ਫਿਰ ਤੁਸੀਂ ਚੋਣ ਦੀ ਪਹੁੰਚ ਕਿਉਂ ਰੱਖਦੇ ਹੋ, ਸਿਲੈਕਟਿਵ ਅਪਰੋਚ ਕਿਉਂ ਰੱਖਦੇ ਹੋ? ਜੇ ਅਮਰੀਕਾ ਤਾਂ ਫਿਰ ਅਮਰੀਕਾ ਨੂੰ ਵੀ ਠੋਕ ਕੇ ਰੱਖੋ, ਜਾਂ ਭਾਈ ਤੂੰ ਕਾਹਤੋਂ ਬੋਲਦਾ। ਉਧਰੋਂ ਕਮਲਾ ਹੈਰਿਸ ਨੇ ਜਿਹੜਾ ਬਿਆਨ ਦਿੱਤਾ ਉਹ ਮੇਰੇ ਖਿਆਲ ਦੇ ਨਾਲ ਟਰੂਡੋ ਨਾਲੋਂ ਭਾਰਾ, ਟਰੂਡੋ ਨੇ ਫਿਰ ਵੀ ਸਹਿੰਦਾ ਜਿਹਾ ਬਿਆਨ ਦਿੱਤਾ ਬੋਚ ਕੇ ਜੀ। ਮਿੰਟੂ ਜੀ ਮੈਂ ਇੱਥੇ ਹਾਂਜੀ ਮੈਂ ਇੱਥੇ ਕਲੀਅਰ ਕਰਦਾ, ਕਮਲਾ ਹੈਰਿਸ ਦੇ ਵੱਲੋਂ ਬਿਆਨ ਜਿਹੜਾ ਆ ਇਸ ਪ੍ਰੋਟੈਸਟ ਦੇ ਬਾਬਤ ਜਿਹੜਾ ਉਹ ਕੋਈ ਨਹੀਂ ਆਇਆ। ਆਈ ਥਿੰਕ ਲੋਕਾਂ ਨੇ ਕਿਸੇ ਹੋਰ ਦੇ ਬਿਆਨ ਦੇ ਉੱਤੇ ਉਸਦੀ ਫੋਟੋ ਲਾ ਕੇ ਅੱਗੇ ਜਿਹੜਾ ਉਹ ਸ਼ੇਅਰ ਕੀਤਾ ਹੈ। ਆਪਾਂ ਇਸ ਦਾ ਫੈਕਟ ਚੈੱਕ ਕੀਤਾ ਸੀ, ਉਸਦਾ ਟਵਿੱਟਰ ਮੈਂ ਸਾਰਾ ਖੰਗਾਲਿਆ, ਉਸ ਦੇ ਉੱਤੇ ਕੋਈ ਵੀ ਇੱਦਾਂ ਦਾ ਜਿਹੜਾ ਬਿਆਨ ਆ ਉਹ ਨਹੀਂ ਸੀਗਾ। ਅੱਛਾ ਠੀਕ ਹੈ ਜੀ। ਪਰ ਇੱਥੇ ਜਿਹੜੇ ਅਜੀਤ ਅਖਬਾਰ ਹੈ ਉਹਦੇ ਪਹਿਲੇ ਨੰਬਰ ਪੰਨੇ ਤੇ ਮੁੱਖ ਤੌਰ ਤੇ ਖਬਰ ਦਿੱਤੀ ਹੋਈ ਸੀਗੀ। ਚਲੋ ਸ਼ਾਇਦ ਉਹ ਗੱਚ ਖਾ ਗਏ, ਉਹ ਉਹਨਾਂ ਨੇ ਸ਼ਾਇਦ ਚੈੱਕ ਨਹੀਂ ਕੀਤਾ, ਉਹ ਭੁਲੇਖੇ ਦੇ ਵਿੱਚ ਰਹਿ ਗਏ ਜੀ। ਓਕੇ ਠੀਕ ਹੈ ਜੀ, ਕਿਉਂਕਿ ਅਸੀਂ ਤਾਂ ਹੁਣ ਅਮਰੀਕਾ ਦੇ ਅਖਬਾਰ ਪੜ੍ਹਨੋਂ ਰਹੇ, ਅਸੀਂ ਪਹਿਲੇ ਪੜ੍ਹਨੇ ਆ ਨਾ। ਤੇ ਚਲੋ ਗੱਲ ਇਹ ਆ ਕਿ ਜੇ ਮੰਨ ਲਓ ਹੁਣ ਕੱਲ੍ਹ ਨੂੰ ਆਪਾਂ ਠੀਕ ਹੈ ਨਾ ਕਿ ਇਸੇ ਚੀਜ਼ ਨੂੰ ਅੱਗੇ ਤੋਰਦੇ ਹਾਂ 370 ਤੇ ਜਿਹੜਾ ਬਿਆਨ ਦਿੱਤਾ ਹੋਇਆ ਜਾਂ ਗਾਂ ਆ ਕੇ ਉਹ ਸਟੈਂਡ ਲੈਂਦੇ ਕਲੀਅਰ ਹੈ। ਕਿਉਂਕਿ ਦੇਖੋ ਹੁਣ ਜਿਹੜੀ ਉਹਨਾਂ ਦੀ ਹੈਗੀ ਆ ਮੁਸਲਮਾਨਾਂ ਦੀ ਆਪਣੀ ਇੱਕ ਕਹਿ ਲਓ ਕਿ ਟੋਲੀ ਇਕੱਠੀ ਹੋਈ ਆ, ਸੰਗਠਨ ਹੈ ਉਹਨਾਂ ਦਾ, ਕਾਰਪੋਰੇਸ਼ਨ ਜਿਹਨੂੰ ਇਸਲਾਮਿਕ ਕੰਟਰੀਜ਼ ਦਾ ਕਾਰਪੋਰੇਸ਼ਨ ਕਿਹਾ ਜਾਂਦਾ, ਉਹਦੇ ਵਿੱਚ ਕੱਲ੍ਹ ਇਹਨਾਂ ਨੇ ਮਤਾ ਪਾਇਆ ਲੱਗਦਾ ਕਸ਼ਮੀਰ ਦਾ। ਉਹ ਇਸੇ ਕਰਕੇ ਪਾਇਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਦੋਂ ਕੱਲ੍ਹ ਨੂੰ ਸੱਤਾ ਤਬਦੀਲੀ ਹੋਣੀ ਆ US ਤਾਂ ਬਾਈਡਨ ਦੇ ਸਟੈਂਡ, ਕਮਲਾ ਹੈਰਿਸ ਦੇ ਸਟੈਂਡ ਜਿਹੜੇ ਆ ਉਹ ਚਾਈਨਾ ਪ੍ਰਤੀ, ਇੰਡੀਆ ਪ੍ਰਤੀ, ਪਾਕਿਸਤਾਨ ਪ੍ਰਤੀ ਥੋੜ੍ਹੇ ਬਦਲਣਗੇ। ਤਾਂ ਗੱਲ ਤਾਂ ਚਲੋ ਆਪਾਂ ਇਸ ਚੀਜ਼ ਨੂੰ ਛੱਡ ਦਿੰਦੇ ਹਾਂ ਤੇ ਅਤੀਤ ਦੇ ਵਿੱਚ ਚਲੋ ਜੋ ਹੋਇਆ ਠੀਕ ਹੈ ਜੀ, ਪਾਸਟ ਦੇ ਵਿੱਚ ਹੋਇਆ ਠੀਕ ਹੈ, ਪਰ ਫਿਊਚਰ ਦੇ ਵਿੱਚ ਜੇ ਮੰਨ ਲਓ ਤੁਹਾਡੇ ਅੰਦਰੂਨੀ ਮਾਮਲਾ ਦੇ ਵਿੱਚ ਕਿਸ ਤਰ੍ਹਾਂ ਅਮਰੀਕਾ ਇੰਟਰਫੇਅਰੈਂਸ ਕਰੂਗਾ ਕਿ ਤੁਸੀਂ ਉਹਨਾਂ ਨੂੰ ਸਾਡੇ ਕਿਸ ਤਰ੍ਹਾਂ ਇਸ਼ਰ ਪਹੁੰਚਾਓਗੇ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਸੋ ਖੈਰ ਚਲੋ ਇਹਨਾਂ ਨੇ ਉਧਰ ਜਤਾ ਦਿੱਤਾ, ਇਹਨਾਂ ਦੀ ਮਰਜ਼ੀ ਆ। ਪਰ ਸੱਚ ਇਹ ਆ ਕਿ ਜੇ ਸਭ ਕੁਛ ਸਹੀ ਸੀ, ਤੁਸੀਂ ਤਾਂ ਕਹਿੰਦੇ ਸੀ ਬਿੱਲ ਵੀ ਸਹੀ ਹੈ, ਕਾਨੂੰਨ ਵੀ ਸਹੀ ਹੈ, ਸਭ ਕੁਛ ਜੇ ਕਾਨੂੰਨ ਸਹੀ ਹੈ ਤੇ ਅੱਜ ਤੁਸੀਂ 10 ਨੁਕਤੇ ਮੰਨ ਕੇ ਕਿਉਂ ਗਏ? ਭਗਤਾਂ ਨੂੰ ਵੀ ਵਿਚਾਰਿਆਂ ਨੂੰ ਗਸ਼ੀਆਂ ਪਈਆਂ, ਹੁਣ ਕਹੀਏ ਤੁਸੀਂ ਤਾਂ ਕਹਿੰਦੇ ਸੀ ਕਿ ਸਭ ਕੁਛ ਠੀਕ ਆ। ਤੇ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਇਹ ਚੀਜ਼ ਤੁਸੀਂ ਮੰਨ ਕੇ ਬੈਠੇ ਹੋ ਕਿ ਹਾਂ ਇਹਨਾਂ ਚੀਜ਼ਾਂ ਦਾ ਕੁਛ ਨਾ ਕੁਛ ਸੁਧਾਰ ਚਾਹੀਦਾ ਤੇ ਉਹਦੇ ਹੋਣੀ ਲਾਜ਼ਮੀ ਹੈ, ਪਰ ਦੂਜੇ ਪਾਸੇ ਤੁਹਾਨੂੰ ਇਹ ਵੀ ਮੰਨਣਾ ਚਾਹੀਦਾ ਕਿ ਜਦੋਂ ਕਿਸਾਨ ਆ ਰਹੇ ਸੀਗੇ, ਜਦੋਂ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀਗਾ ਤੇ ਫਿਰ ਉਹਨਾਂ ਨੂੰ ਰਾਹ 'ਚ ਜਲੀਲ ਕਰਨ ਦਾ ਕੀ ਸੀਗਾ? ਜੇ ਤੁਸੀਂ ਨਾ ਕਰਦੇ ਤੇ ਨਾ ਬੋਲਦੇ। ਜੀ ਬਿਲਕੁਲ। ਅਗਲੀ ਗੱਲ ਕਰੀਏ, RP ਸਿੰਘ ਉਹਨਾਂ ਦਾ ਬਿਆਨ ਕਹਿੰਦੇ ਆਇਆ, ਕਹਿੰਦੇ ਕੰਗਣਾ ਨੇ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ ਹੈ, ਜਨਤਕ ਮੁਆਫੀ ਮੰਗੇ। ਦੇਖੋ RP ਸਿੰਘ ਹੈ ਜਿਹੜੇ ਉਹ ਹੈਗੇ ਆ RSS ਦੇ ਬਹੁਤ ਵੱਡੇ ਆਗੂ, ਉਹਨਾਂ ਨੇ ਇਹ ਗੱਲ ਕਹੀ, ਮੇਰੇ ਖਿਆਲ ਦੇ ਨਾਲ ਇਹ ਰਾਸ਼ਟਰੀ ਸਿੱਖ ਸੰਘ ਵਾਲੇ ਹੋਣਗੇ, ਉਹਨਾਂ ਦੀ ਹੀ ਇੱਕ ਬ੍ਰਾਂਚ ਆ। ਇਹਨਾਂ ਨੇ ਕਿਹਾ ਕਿ ਇਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਕੰਗਨਾ ਰਣੌਤ ਨੂੰ। ਉਹਨੇ ਨਾਲ ਕਿਹਾ ਕਿ ਦੇਖੋ ਅਸੀਂ ਇਹਦੀ ਦਲੇਰੀ ਦੀ, ਅਦਾਕਾਰੀ ਦੀ ਬਹੁਤ ਇੱਜ਼ਤ ਕਰਦੇ ਹਾਂ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹ ਸਾਡੀ ਮਾਂ ਦੀ ਬੇਇੱਜ਼ਤੀ ਕਰੇ। ਮਤਲਬ ਕਿ ਉਹ ਬੇਬੇ ਜਿਹੜੀ ਮਹਿੰਦਰ ਕੌਰ ਹੈ ਉਹਦਾ ਹੀ ਜ਼ਿਕਰ ਕੀਤਾ ਗਿਆ ਹੈ। ਖੈਰ ਦੇਖੋ ਕੰਗਨਾ ਰਣੌਤ ਨੇ ਬਹੁਤ ਜਲੂਸ ਕਰਵਾ ਲਿਆ, ਉਹਨੂੰ ਉਸ ਬੀਬੀ ਨੂੰ ਹੁਣ ਚੁੱਪ ਕਰ ਜਾਣਾ ਚਾਹੀਦਾ। ਅੱਜ ਤੇ ਵੈਸੇ ਸਟੇਟਮੈਂਟ ਦੇਈ ਬੈਠੀ ਸੀਗੀ ਟਵਿੱਟਰ ਤੇ ਕਿ ਹਾਂਜੀ ਜਿਹੜੇ ਕਿਸਾਨ ਆ ਜੇ ਸਾਰੇ ਸਹੀ ਆ, ਜੇ ਸਭ ਕੁਛ ਠੀਕ ਹੈ ਤੇ ਆਤਮ ਹੱਤਿਆ ਕਿਉਂ ਕਰਦੇ ਆ, ਇਹਨਾਂ ਨੂੰ ਵਿਚਾਰਿਆਂ ਨੂੰ ਹੜਤਾਲਾਂ ਕਿਉਂ ਕਰਨੀਆਂ ਪਈਆਂ? ਮਤਲਬ ਕਿ ਅਕਲ ਤੇ ਟਿਕਾਣੇ ਆ ਗਈ ਆ, ਪੰਜਾਬੀਆਂ ਨਾਲ ਵਾਹ ਪਿਆ ਤੇ ਅਕਲ ਤੇ ਟਿਕਾਣੇ ਆਈ ਆ ਕਿ ਕਿਸਾਨ ਸੁਖੀ ਕਿਉਂ ਨਹੀਂ ਆ ਸਕਦੇ, ਸਭ ਕੁਛ ਅੱਛਾ ਹੈ। ਪਰ ਦੂਜੇ ਪਾਸੇ ਜੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਕੁਛ ਆਪਣੇ ਜਿਹੜੇ ਬੰਦੇ ਆ ਉਹਨਾਂ ਨੇ ਵੀ ਹੱਦੋਂ ਪਰੇ ਜਾ ਕੇ ਟਿੱਪਣੀਆਂ ਕੀਤੀਆਂ, ਗਾਲ ਮੰਦਾ ਬਹੁਤ ਚੱਲਿਆ ਇਹਨਾਂ 2 ਦਿਨਾਂ ਦੇ ਵਿੱਚ। ਤੇ ਵਾਕਿਆ ਹੀ ਉਹਨੂੰ ਚਾਹੀਦਾ ਕਿ ਮਾਫੀ ਮੰਗੇ। ਹਾਂ ਜਿਹੜੇ ਫਿਰ ਇੱਧਰੋਂ ਗਾਲ ਮੰਦਾ ਕਰਦੇ ਰਹੇ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਸਿਧਾਂਤਕ, ਵਿਚਾਰਕ, ਸਮਾਜਿਕ ਪੱਖ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ ਕੋਈ ਵੀ ਹੈ, ਚਾਹੇ ਕੋਈ ਭਾਰਤੀ ਜਨਤਾ ਪਾਰਟੀ ਦਾ IT ਸੈੱਲ ਦਾ ਚੱਲਦਾ ਹੀ ਹੈ, ਤੁਹਾਨੂੰ ਪਤਾ ਹੀ ਹੈ, ਉਹ ਕਰਦਾ ਚਾਹੇ ਉਹ ਕਰਦਾ। ਜੇ ਮਾਫੀ ਇਹ ਮੰਗਦੀ ਹੈ ਤਾਂ ਫਿਰ ਉਹਨਾਂ ਚੀਜ਼ਾਂ ਵਾਸਤੇ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜਿਹੜਾ ਉਹ ਅਫਸੋਸ ਪ੍ਰਗਟਾਉਣਾ ਪਵੇਗਾ ਕਿ ਹਾਂ ਅਸੀਂ ਵੀ ਜਾ ਕੇ ਗਾਲ ਮੰਦਾ ਬਹੁਤ ਕੀਤਾ। ਦੋਏ ਪਾਸੇ ਤੋਂ ਇਹ ਚੀਜ਼ ਜਿਹੜੀ ਆ ਵੇਖਣੀ ਪਏਗੀ, ਪਰ ਮੈਨੂੰ ਨਹੀਂ ਲੱਗਦਾ ਕੰਗਣਾ ਰਣੌਤ ਮਾਫੀ ਮੰਗੇਗੀ। ਉਹ ਅੱਜ ਕੱਲ੍ਹ ਫਤੂਰ ਦੇ ਘੋੜੇ ਤੇ ਸਵਾਰ ਆ। ਫਤੂਰ ਦੇ ਘੋੜੇ ਤੇ ਜਿਹੜਾ ਬੰਦਾ ਸਵਾਰ ਹੁੰਦਾ ਹੈ ਨਾ, ਉਹ ਕਦੇ ਵੀ ਗਲਤੀਆਂ ਨੂੰ ਗੌਲਦਾ ਨਹੀਂ, ਉਹਨੂੰ ਉਦੋਂ ਹੀ ਸੁਰਤ ਆਉਂਦੀ ਹੈ ਜਦੋਂ ਠਾਹ ਕਰਕੇ ਥੱਲੇ ਵੱਜਦਾ।
ਹਾਲ ਦੀ ਘੜੀ ਕਤੂਰ ਦੇ ਘੋੜੇ ਤੇ ਸਵਾਰ ਹੈ ਕੰਗਣਾ ਸਾਹਿਬ, ਪਰ ਮੇਰੇ ਖਿਆਲ ਦੇ ਨਾਲ ਛੱਡ ਦੇਣਾ ਚਾਹੀਦਾ, ਇਹਨੂੰ ਕੱਲੀ ਨੂੰ ਛੱਡ ਦੇਣਾ ਚਾਹੀਦਾ। ਹੋਰ 5 ਦਿਨ ਤੱਕ 7 ਦਿਨ ਤੱਕ ਅਕਲੇ ਦੀ ਟਿਕਾਣੇ ਆ ਜਾਏ। ਜੀ ਜੀ। ਅਗਲੀ ਗੱਲ ਕਰੀਏ, ਹਰਭਜਨ ਮਾਨ ਨੇ ਸ਼੍ਰੋਮਣੀ ਗਾਇਕ ਪੁਰਸਕਾਰ ਲੈਣ ਤੋਂ ਨਾ ਕਰ ਦਿੱਤੀ ਹੈ ਕਿਸਾਨਾਂ ਦੀ ਹਮਾਇਤ ਦੇ ਵਿੱਚ। ਹਾਂਜੀ ਦੇਖੋ, ਮੈਂ ਅੱਗੇ ਵੀ ਜਿਵੇਂ ਕਿਹਾ ਕਿ ਪੁਰਸਕਾਰ ਵਾਪਸੀ ਦੀ ਹੁਣ ਇੱਕ ਲਹਿਰ ਚੱਲ ਰਹੀ ਹੈ, ਔਰ ਜੀ 7 ਤਰੀਕ ਦਾ ਐਲਾਨ ਕੇ ਉਹਨਾਂ ਨੇ ਡੇਟ ਰੱਖ ਦਿੱਤੀ ਹੈ ਕਿ ਜਿਹੜਾ ਮਰਜ਼ੀ ਆ ਜਾਏ। ਪਰ ਸ਼ਾਮ ਤੱਕ ਵੱਡੀਆਂ ਖਬਰਾਂ ਆ ਗਈਆਂ ਕਿ ਜਿਹੜੇ ਬਾਬਾ ਸੇਵਾ ਸਿੰਘ ਜੀ ਆ ਖਡੂਰ ਸਾਹਿਬ ਵਾਲੇ, ਉਹਨਾਂ ਦੀ ਘਾਲਣਾ ਤੇ ਮੇਰੇ ਖਿਆਲ ਦੇ ਨਾਲ ਲਾਭ ਮਿਸਾ ਲਿਆ, ਬੜੀ ਗਜ਼ਬ ਦੀ ਸੇਵਾ ਕੀਤੀ ਉਹਨਾਂ ਨੇ, ਵਾਤਾਵਰਨ ਨੂੰ ਪੱਕੀ ਸੇਵਾ ਉਹਨਾਂ ਦੀ ਬਹੁਤ ਲਾਭ ਮਿਸਾ ਲਿਆ। ਤਾਂ ਉਹਨਾਂ ਨੇ ਵੀ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਨੌਜਵਾਨ ਲੇਖਕ ਹੈ ਜਿੱਦਾਂ ਸਾਡਾ ਯਾਦਵਿੰਦਰ ਸੰਧੂ ਹੈ ਮੁੰਡਾ, ਜੀ ਉਹਨੇ ਕਿਸਾਨੀ ਤੇ ਲਿਖਿਆ ਸੀਗਾ ਨਾਵਲ ਤੇ, ਉਹਨੂੰ ਬਹੁਤ ਤਕੜਾ ਇਨਾਮ ਮਿਲਿਆ ਸੀਗਾ, ਮੇਰੇ ਖਿਆਲ ਦਾ ਕੌਮੀ ਪੱਧਰ ਦਾ ਇਨਾਮ ਸੀਗਾ, ਉਹਨੇ ਵੀ ਵਾਪਸ ਦੇ ਦਿੱਤਾ। ਸ਼ਾਮ ਆਉਂਦਿਆਂ ਖਬਰ ਇਹ ਆਈ ਕਿ ਸਾਬਕਾ ਮੁੱਖ ਮੁੱਕੇਬਾਜ਼ੀ ਕੋਚ ਹੈ ਜਿਹੜੇ ਗੁਰਬਖਸ਼ ਸਿੰਘ ਸੰਧੂ, ਜਿਨ੍ਹਾਂ ਨੇ ਬਹੁਤ ਵੱਡੀ ਪਨੀਰੀ ਤਿਆਰ ਕੀਤੀ ਹੈ ਮੁੱਕੇਬਾਜ਼ਾਂ ਦੀ, ਬਹੁਤ ਵੱਡੀ ਲਿਸਟ ਆ ਉਹਨਾਂ ਦੇ ਚੇਲਿਆਂ ਦੀ, ਉਹਨਾਂ ਸਮੇਤ ਪਦਮ ਸ਼੍ਰੀ ਕੌਰ ਸਿੰਘ, ਅਰਜਨ ਅਵਾਰਡ ਜਿਹੜੇ ਜੈਪਾਲ ਸਿੰਘ ਆ, ਇਹਨਾਂ ਸਾਰਿਆਂ ਨੇ ਆਖਿਆ ਕਿ ਜਾਂ ਤੇ ਕਿਸਾਨਾਂ ਦੀ ਗੱਲ ਸੁਣੋ ਤੇ ਨਹੀਂ ਤੇ ਫਿਰ ਅਸੀਂ ਵੀ ਪੁਰਸਕਾਰ ਜਿਹੜੇ ਵਾਪਸ ਕਰ ਦੇਵਾਂਗੇ। ਤਾਂ ਬਹੁਤ ਲੰਮੀ ਚੌੜੀ ਲਿਸਟ ਹੋ ਗਈ ਆ, ਕਿਉਂਕਿ 27 ਦੇ ਕਰੀਬ ਤੇ ਪਹਿਲਾਂ ਹੀ ਲਿਸਟਡ ਸਨ ਪੰਜਾਬ ਦੇ ਵਿੱਚੋਂ ਹਸਤੀਆਂ ਕਿ ਉਹ ਵਾਪਸ ਕਰ ਸਕਦੇ ਇਨਾਮਾਤ ਆਪਣੇ, ਜਿੰਨੇ ਵੀ ਉਹਨਾਂ ਨੇ ਪੁਰਸਕਾਰ ਦਿੱਤੇ ਆ। ਉਹਦੇ ਵਿੱਚ ਅਰਜਨ ਅਵਾਰਡੀ ਸੱਜਣ ਸਿੰਘ ਚੀਮਾ ਜੀ ਵੀ ਹੈਗੇ ਆ, ਉਹਦੇ ਵਿੱਚ ਸੁਰਿੰਦਰ ਸਿੰਘ ਜੀ ਸੋਢੀ ਵੀ ਹੈਗੇ ਆ, ਉਹਦੇ ਵਿੱਚ ਬੜੇ ਚੈਂਪੀਅਨ ਲੋਕ ਨੇ, ਜਿੱਦਾਂ ਏਸ਼ੀਆ ਦੀ ਗੋਲਡਨ ਗਰਲ ਕਿਹਾ ਗਿਆ ਸੀ ਬੀਬੀ ਰਾਜਵੀਰ ਕੌਰ ਨੂੰ ਹਾਕੀ ਦੇ ਵਿੱਚ, ਉਹ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ। ਤਾਂ ਫਹਿਰਿਸਤ ਬਹੁਤ ਲੰਮੀ ਆ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਲਹਿਰ ਹੀ ਬਣਦੀ ਹੈ, ਕਿਉਂਕਿ ਹੁਣ ਇਹਨਾਂ ਨੂੰ ਕੋਈ ਦੇਸ਼ ਧਰੋਹੀ ਨਹੀਂ ਕਹਿ ਸਕਦਾ, ਦੇਸ਼ ਵਿਰੋਧੀ ਨਹੀਂ ਕਹਿ ਸਕਦਾ। ਸਾਰੇ ਹੀ ਜਿਹੜੇ ਆ ਉਹ ਲੋਕ ਆ ਜਿਹੜੇ ਚੈਂਪੀਅਨ ਲੋਕ ਆ, ਜਿਨ੍ਹਾਂ ਨੇ ਇਸ ਦੇਸ਼ ਦਾ, ਇਸ ਮੁਲਕ ਦਾ ਝੰਡਾ ਬੁਲੰਦ ਕੀਤਾ। ਹਰਭਜਨ ਮਾਨ ਨੂੰ ਜਿਹੜਾ ਅਵਾਰਡ ਮਿਲਿਆ, ਇਹ ਮਿਲਿਆ ਸੀਗਾ ਪੰਜਾਬ ਸਰਕਾਰ ਵੱਲੋਂ। ਇਹਨਾਂ ਨੇ ਕਾਫੀ ਹਸਤੀਆਂ ਨੂੰ ਕੱਲ ਸ਼੍ਰੋਮਣੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਉਹਦੇ ਵਿੱਚ ਸ਼੍ਰੋਮਣੀ ਗਾਇਕ ਪੁਰਸਕਾਰ ਜਿਹੜਾ ਸੀਗਾ ਉਹ ਹਰਭਜਨ ਮਾਨ ਦੀ ਝੋਲੀ ਸੀਗਾ। ਤਾਂ ਹਰਭਜਨ ਮਾਨ ਨੇ ਸਿੱਧੇ ਤੌਰ ਤੇ ਕਿਹਾ ਕਿ ਦੇਖੋ, ਮੈਂ ਤੇ ਕੋਈ ਅਪਲਾਈ ਵੀ ਨਹੀਂ ਸੀ ਕੀਤਾ ਕਿਸੇ ਪੱਖ ਤੋਂ ਕਿ ਮੈਨੂੰ ਕੋਈ ਮਿਲੇ, ਮੈਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਚੋਣ ਜੀ ਮਿੰਟੂ ਜੀ, ਲਾਈਨ ਜਿਹੜੀ ਉਹ ਡਰੋਪ ਹੋ ਗਈ ਸੀ, ਸੋ ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀ ਹਰਭਜਨ ਮਾਨ ਦੀ। ਹਾਂਜੀ ਹਾਂਜੀ, ਬਸ ਹਰਭਜਨ ਮਾਨ ਦੀ ਗੱਲ ਜਿਹੜੀ ਆ ਉਹ ਐਂਡ ਤੇ ਸੀਗੀ। ਤਾਂ ਹਰਭਜਨ ਮਾਨ ਨੇ ਇਹ ਗੱਲ ਕਹਿ ਦਿੱਤੀ ਆ ਕਿ ਦੇਖੋ, ਮੈਂ ਜੋ ਵੀ ਖੱਟਿਆ ਅੱਜ ਤੱਕ ਉਹ ਕਿਸਾਨਾਂ ਤੋਂ ਹੀ ਖੱਟਿਆ, ਕਿਸਾਨੀ ਪਰਿਵਾਰ 'ਚ ਮੇਰਾ ਜਨਮ ਹੋਇਆ ਸੀਗਾ। ਮੈਂ ਇਹੋ ਜਿਹੇ ਮੌਕੇ ਤੇ ਜਦੋਂ ਕਿਸਾਨ ਸੜਕ ਤੇ ਅੰਨਦਾਤਾ ਜਦੋਂ ਉਹ ਆਪਣੇ ਹਕੂਕਾਂ ਵਾਸਤੇ ਲੜਦਾ ਪਿਆ ਵਾ, ਤਾਂ ਉਸ ਦੌਰ ਦੇ ਵਿੱਚ ਇਹੋ ਜਿਹਾ ਅਵਾਰਡ ਲੈਂਦਾ ਸੋਭਦਾ ਨਹੀਂ। ਇਸ ਕਰਕੇ ਮਾਫ਼ ਕਰਨਾ, ਮੈਂ ਅਵਾਰਡ ਜਿਹੜਾ ਉਹ ਰਿਸੀਵ ਨਹੀਂ ਕਰੂੰਗਾ। ਪਰ ਇੱਥੇ ਹੁਣ ਇਹ ਵੇਖਣਾ ਹੋਏਗਾ ਕਿ ਇਹ ਵੀ ਇੱਕ ਲਹਿਰ ਚੱਲ ਪਈ ਕਿ ਜਿਹੜਿਆਂ ਨੂੰ ਪੰਜਾਬ ਸਰਕਾਰ ਨੇ ਮੌਕੇ ਤੇ ਅਵਾਰਡ ਦੇਣ ਦਾ ਐਲਾਨ ਕਰ ਦਿੱਤਾ, ਕਿ ਉਹਨਾਂ ਦੇ ਵਿੱਚੋਂ ਹੋਰ ਵੀ ਬੰਦੇ ਬਾਹਰ ਆਉਂਦੇ ਆ, ਹੋਰ ਵੀ ਸਾਹਮਣੇ ਆਉਂਦੇ ਆ। ਜੀ ਵੈਸੇ ਤੇ ਆਉਂਦੇ ਹੁੰਦੇ ਕਈ ਵਕਤੀ ਤੌਰ ਤੇ, ਕਈਆਂ ਨੇ 2-2 ਵਾਰ 3-3 ਵਾਰ ਮੋੜ ਰੱਖੀ ਹੈ। ਵਿਚਲੀ ਗੱਲ ਆ, ਮੌਕੇ ਤੇ ਐਲਾਨ ਕਰ ਦਿੰਦੇ ਆ, ਹੁੰਦਾ ਕੀ ਆ। ਸੋ ਕਈ ਪੱਤਰਕਾਰ ਵੀ ਜਿੱਦਾਂ ਚਰਨਜੀਤ ਭੁੱਲਰ ਨੂੰ ਮਿਲਿਆ, ਦਵਿੰਦਰਪਾਲ ਨੂੰ ਮਿਲਿਆ, ਕਿ ਉਹ ਵੀ ਇਸ ਲਹਿਰ ਦਾ ਹਿੱਸਾ ਬਣਨਗੇ। ਬਰਜਿੰਦਰ ਸਿੰਘ ਹਮਦਰਦ ਨੂੰ ਮਿਲਿਆ, ਉਹਨਾਂ ਨੂੰ ਤਾਂ ਵੈਸੇ ਮੇਰੇ ਖਿਆਲ ਦੇ ਨਾਲ ਪੰਜਾਬੀ ਸਾਹਿਤ ਦਾ ਮਿਲਿਆ ਹੈ, ਪਰ ਉਹਨਾਂ ਦੀਆਂ ਗਜ਼ਲਾਂ ਤੁਸੀਂ ਕਿਤੇ ਸੁਣੀਆਂ ਹੋਣ ਤੇ ਮੈਨੂੰ ਜ਼ਰੂਰ ਦੱਸੋ। ਗਜ਼ਲਾਂ ਗਾਉਂਦੇ ਨੇ, ਪਰ ਉਹਨਾਂ ਨੂੰ ਮਿਲ ਜਾਂਦਾ। ਉਹਨਾਂ ਨੂੰ ਤਾਂ ਵੈਸੇ ਮੈਨੂੰ ਲੱਗਦਾ ਕਿ ਅੱਗੇ ਇੱਕ ਪਦਮ ਸ਼੍ਰੀ ਵੀ ਮਿਲਿਆ, ਇਸ ਤਰ੍ਹਾਂ ਦੇ ਅਵਾਰਡ ਵੀ ਮਿਲ ਰੱਖੇ ਨੇ ਉਹਨਾਂ ਨੂੰ। ਪਰ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੇ ਟਾਈਮਿੰਗ ਜਿਹੜੀ ਆ ਉਹਨੂੰ ਲੈ ਕੇ ਕਈ ਸਵਾਲ ਆ ਪਿਆ ਸਰਕਾਰ ਦੇ, ਕਿ ਜਦੋਂ ਐਡਾ ਵੱਡਾ ਐਲਾਨ ਹੋ ਗਿਆ, ਪਦਮ ਵਿਭੂਸ਼ਣ ਵਾਪਸ ਕੀਤੇ ਜਾਣ ਲੱਗੇ, ਉਸ ਟਾਈਮ ਇਹਨਾਂ ਨੇ ਐਲਾਨ ਕਰ ਦਿੱਤਾ। ਔਰ ਹੁਣ ਜਦੋਂ
ਵਾਪਸੀ ਹੋਣ ਲੱਗੀ ਹੈ ਤਾਂ ਉਸ ਵਾਪਸੀ ਦੇ ਵਿੱਚ ਹਰਭਜਨ ਮਾਨ ਦੀ ਕਤਾਰ ਦੇ ਪਿੱਛੇ ਕੌਣ ਕੌਣ ਲੱਗਦਾ ਇਹ ਦੇਖਣਾ ਹੋਏਗਾ। ਜੀ, ਤੇ ਸਰੋਤਿਓ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਵੀ ਜਿਹੜੀਆਂ ਲਵਾਂਗੇ, ਤੇ ਕਾਲ ਕਰਨ ਦੇ ਲਈ ਨੰਬਰ ਜਿਹੜਾ ਉਹ ਰਹੇਗਾ 408 272 5200 4082725200। ਇੱਕ ਖਬਰ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਉਹ ਲਵਾਂਗੇ। ਤੇ ਮਿੰਟੂ ਜੀ, ਬ੍ਰੇਕ ਤੋਂ ਪਹਿਲਾਂ ਗੱਲ ਕਰਦੇ ਜਾਈਏ, ਕਹਿੰਦੇ ਭਾਜਪਾ ਨੂੰ ਵੱਡਾ ਝਟਕਾ, RSS ਦੇ ਸੰਗਠਨ ਵੀ ਖੇਤੀ ਕਾਨੂੰਨਾਂ ਦੇ ਜਿਹੜੇ ਖਿਲਾਫ ਡਟੇ ਨੇ। ਹਾਂਜੀ ਦੇਖੋ, ਇਹ ਜਿਹੜੇ ਹੈਗੇ ਆ ਨਾ RSS ਦੇ ਕਿਸਾਨ ਸੰਘ ਵਾਲੇ, ਇਹਨਾਂ ਨੂੰ ਭਾਰਤੀ ਕਿਸਾਨ ਸੰਘ BKS ਕਹਿ ਦਿੱਤਾ ਜਾਂਦਾ ਹੈ। ਤੇ ਇਹਨਾਂ ਦੇ ਜਿਹੜੇ ਜਨਰਲ ਸਕੱਤਰ ਹੈ ਬਦਰੀ ਨਾਰਾਇਣ ਚੌਧਰੀ, ਬਿਜ਼ਨਸ ਸਟੈਂਡਰਡ ਦੇ ਵਿੱਚ ਅੱਜ ਇੰਟਰਵਿਊ ਛਪਿਆ, ਉਹ ਤੁਸੀਂ ਪੜ੍ਹ ਸਕਦੇ ਹੋ ਤਫਸੀਲ ਉਹਨਾਂ ਦਾ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪਹਿਲੇ ਐਸੇ ਸੰਗਠਨ ਵਿੱਚੋਂ ਸੀ ਜਿਨ੍ਹਾਂ ਨੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਚੁੱਕੀ ਤੇ ਸੋਧ ਕਰਨ ਲਈ ਦੇਸ਼ ਦੇ 3000 ਤਹਿਸੀਲਾਂ ਤੋਂ ਇਕੱਠੇ ਕੀਤੇ ਗਏ ਮੈਮੋਰੰਡਮ ਖੇਤੀ ਮੰਤਰਾਲੇ ਨੂੰ ਭੇਜੇ, ਤਾਂ ਕੁਛ ਨਹੀਂ ਹੋਇਆ। ਮਤਲਬ ਬੇਵਕਤੀ ਦੇ ਆਲਮ ਬੋਲ ਰਹੇ ਨੇ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵੇਖੋ, ਜੇ ਸਰਕਾਰ ਨੇ ਕਰਨਾ ਹੋਵੇ 3 ਕਾਨੂੰਨ ਵਾਪਸ ਨਹੀਂ ਲੈਣੇ ਤੇ ਨਾ ਲਵੇ, ਪਰ ਇੱਕ ਚੌਥਾ ਕਾਨੂੰਨ ਹੋਰ ਲੈ ਆਵੇ, MSP ਦੀ ਗਰੰਟੀ ਦੇ ਦੇਵੇ। ਤਾਂ ਖੁਦ ਤੁਸੀਂ ਆਪ ਹੀ ਦੇਖ ਲਓ ਕਿ ਭਾਰਤੀ ਕਿਸਾਨ ਸੰਘ ਵੀ ਜਿਹੜਾ ਕਿ RSS ਦਾ ਮੁੱਖ ਸੰਘ ਆ, ਉਹ ਵੀ ਇਹਨਾਂ ਚੀਜ਼ਾਂ ਦੇ ਨਾਲ ਮੁਤਫਿਕ ਨਹੀਂ ਹੈ, ਸਹਿਮਤ ਨਹੀਂ ਹੈ। ਤਾਂ ਇੱਥੋਂ ਇੱਕ ਚੀਜ਼ ਹੋਰ ਵੀ ਕਿਤੇ ਨਾ ਕਿਤੇ ਸਵਾਲ ਬਣ ਕੇ ਉੱਭਰਦੀ ਆ ਕਿ ਜਿਹੜੇ ਮੋਦੀ ਸ਼ਾਹ ਦੀ ਜੋੜੀ ਆ, ਉਹ ਹੁਣ RSS ਦੀ ਵੀ ਸੁਣਦੀ ਛੇਤੀ ਕਿੱਥੇ। ਇੱਕ ਸਵਾਲ ਤੇ ਉਪਜੇਗਾ ਨਾ ਇਹਦੇ ਵਿੱਚੋਂ, ਸਾਰੇ ਘਟਨਾ ਚੱਕਰ ਦੇ ਵਿੱਚੋਂ, ਕਿ ਜੇ ਭਾਜਪਾ ਦਾ ਕਿਸਾਨ ਸੈੱਲ ਹੈ ਜਿਹੜਾ, ਉਹ ਏਡਾ ਵੱਡਾ ਵਿਰੋਧ ਪ੍ਰਗਟਾਉਂਦਾ ਹੈ ਕਿ 3000 ਤਹਿਸੀਲਾਂ ਤੋਂ ਮੈਮੋਰੰਡਮ ਲਿਆ ਕੇ ਇਹਨਾਂ ਨੂੰ ਦਿੰਦਾ ਹੈ, ਇਹ ਗੱਲ ਨਹੀਂ ਗੌਲਦੇ ਦਾ ਮਤਲਬ ਕਿ ਇਹ ਨਿਕਲੇਗਾ ਕਿ ਕਿਤੇ ਨਾ ਕਿਤੇ ਇਹ ਬੇਪਰਵਾਹੀਆਂ ਦਾ ਦੌਰ ਹੈ ਨਾ, ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਤਾਂ ਦੂਜੀ ਗੱਲ ਇਹ ਆ ਕਿ ਚੌਥਾ ਕਾਨੂੰਨ ਲਿਆਉਣ ਦਾ ਇੱਥੇ ਟੇਕ ਫਸਦਾ। ਕੱਲ੍ਹ ਨੂੰ ਵੀ ਮੇਰੇ ਖਿਆਲ ਦੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਪੋਜੀਸ਼ਨ ਆ ਉਹਦਾ ਇਮਤਿਹਾਨ ਹੋਏਗਾ, ਕਿਉਂਕਿ ਦੇਖੋ ਅਸਲ ਦੇ ਵਿੱਚ ਹੁੰਦਾ ਕੀ ਆ ਕਿ ਜੇ ਮੰਨ ਲਓ MSP ਲਿਆਂਦਾ ਜਾਂਦਾ, ਇੱਕ ਤਾਂ ਇਹ ਹੈ ਕਿ MSP ਕਾਨੂੰਨ ਦੇ ਵਿੱਚ ਆਏਗਾ ਤਾਂ ਸਾਰੇ ਦੇਸ਼ ਨੂੰ ਦੇਣਾ ਪਏਗਾ, ਕਿਸੇ ਇੱਕ ਪਾਰਟੀਕੂਲਰ ਸਟੇਟ ਨੂੰ ਜਾਂ 2 ਪਾਰਟੀਕੂਲਰ ਸਟੇਟਾਂ ਨੂੰ ਨਹੀਂ ਦਿੱਤਾ ਜਾ ਸਕਦਾ। ਨੰਬਰ 1, ਜੇ ਉਹ ਦਿਓਗੇ ਤਾਂ ਤੁਹਾਨੂੰ ਘੱਟੋ ਘੱਟ 20 ਲੱਖ ਕਰੋੜ ਰੁਪਏ ਦਾ ਐਕਸਟਰਾ ਇੰਤਜ਼ਾਮ ਕਰਨਾ ਪਏਗਾ, ਘੱਟੋ ਘੱਟ ਮੇਰਾ ਮੰਨਣਾ, ਘੱਟੋ ਘੱਟ 20 ਲੱਖ ਕਰੋੜ ਰੁਪਈਆ, ਜਿਹੜਾ ਕਿ ਸੰਭਵ ਹੈ। ਮੋਦੀ ਸਰਕਾਰ ਤੋਂ ਤੇ ਕਦੇ ਹੋ ਹੀ ਨਹੀਂ ਸਕਦਾ। ਇਹਨਾਂ ਤੋਂ ਤੇ ਆਪਣੇ ਬੈਂਕ ਨਹੀਂ ਸੰਭਲ ਰਹੇ, ਬੈਂਕ ਦੇਖੋ ਕਿਵੇਂ ਉੱਜੜ ਪੁੱਜੜ ਰਹੇ ਆ। ਦੂਜੀ ਗੱਲ ਇਹ ਆ ਕਿ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਪੰਜਾਬ ਤੇ ਹਰਿਆਣੇ ਵਾਲੇ ਜਿਹੜੇ ਹੈਗੇ ਆ ਉਹ ਤੁਸੀਂ ਕੈਰੀ ਔਨ ਕਰੀ ਚਲੋ, ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਹੁਣ ਪੰਜਾਬ ਤੇ ਹਰਿਆਣੇ ਵਾਲਿਆਂ ਨੂੰ ਦੂਜੇ ਮਿੱਤਰਾਂ ਨਾਲ ਵੀ ਖੜਨਾ ਪਊਗਾ ਜਿਹੜੇ ਆ ਕੇ ਇਹਨਾਂ ਦੇ ਨਾਲ ਖੜੇ ਅੰਦੋਲਨ ਦੇ ਵਿੱਚ। ਬਿਲਕੁਲ, ਇਹ ਆਪਣੇ ਪੱਧਰ ਤੇ ਰਜ਼ਾਮੰਦੀ ਨਹੀਂ ਦੇ ਸਕਦੇ ਕਿ ਹਾਂ ਸਾਡੀ ਰਜ਼ਾ ਹੈ ਕਿ ਤੁਸੀਂ ਸਾਡਾ ਜਿਹੜਾ MSP ਵਾਲਾ ਫਾਰਮੂਲਾ ਉਹ ਅੱਗੇ ਤੋਰੀ ਚਲੋ ਤੇ ਦੂਜਿਆਂ ਨੂੰ ਜਿਸ ਤਰ੍ਹਾਂ ਤੁਸੀਂ ਅੱਗੇ ਕਰੀ ਜਾਂਦੇ ਹੋਵੇ ਕਰੀ ਚਲੋ, ਕੋਈ ਚੱਕਰ ਨਹੀਂ ਹੈ। ਤਾਂ ਹੁਣ ਪੋਜੀਸ਼ਨ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਬੜੀ ਕਸੂਤੀ ਹੋਈ ਪਈ ਆ। ਪਰ ਇਸ ਸਾਰੀ ਇੰਟਰਵਿਊ ਦਾ ਨਿਚੋੜ ਮੈਂ ਜਿਹੜਾ ਕੱਢਿਆ ਉਹ ਇਹੋ ਆ, ਲੱਗਦਾ ਹੈ ਕਿ ਮੋਦੀ ਸ਼ਾਹ ਦੀ ਜੋੜੀ ਜਿਹੜੀ ਆ ਹੁਣ ਕਿਤੇ ਨਾ ਕਿਤੇ ਕੱਦ ਦੇ ਵਿੱਚੋਂ RSS ਤੋਂ ਸਿਰ ਕੱਢਦੀ ਨਜ਼ਰ ਆਉਂਦੀ ਹੈ। ਜੀ, ਤੇ ਉਹ ਉਹਨਾਂ ਨੂੰ ਜਿਹੜੀ ਚੀਜ਼ ਆ ਮਾਫਕ ਨਹੀਂ ਹੈਗੀ ਇੱਦਾਂ ਦੀਆਂ ਚੀਜ਼ਾਂ। ਸੋ ਦੇਖਦੇ ਹਾਂ ਕੀ ਬਣਦਾ ਆ। ਸੋ ਸਿਆਸਤ ਦੇ ਕਈ ਮੋੜ ਜਿਹੜੇ ਆ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਜਿਹੜੇ ਉਹ ਜ਼ਰੂਰ ਨਜ਼ਰ ਆਉਣਗੇ। ਤੇ ਆਪਾਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਨੰਬਰ 408 272 5200 4082725200 ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਮਿਲਦੇ ਹਾਂ ਇੱਕ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਗੋਲਡਨ ਹਿਲ ਟਰਾਂਸਪੋਰਟ ਕੈਲੀਫੋਰਨੀਆ ਵਾਲਿਆਂ ਨੂੰ ਇਸ ਮੌਕੇ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ ਤੋਂ ਟੈਕਸਸ, ਕੈਲੀਫੋਰਨੀਆ ਤੋਂ ਓਰੇਗਨ, ਕੈਲੀਫੋਰਨੀਆ ਤੋਂ ਵਾਸ਼ਿੰਗਟਨ, ਐਰੀਜ਼ੋਨਾ ਦੇ ਲੋਡ ਉਪਲਬਧ ਹਨ। ਡਰਾਈਵਰਜ਼ ਓਨਰ ਆਪਰੇਟਰ ਚਾਹੀਦੇ ਹਨ। ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। 47 ਸੈਂਟ ਪਰ ਮਾਈਲ ਤਨਖਾਹ ਹੋਵੇਗੀ। ਹਰ ਹਫ਼ਤੇ ਡਾਇਰੈਕਟ ਡਿਪੋਜ਼ਿਟ ਰਾਹੀਂ ਤਨਖਾਹ ਦਿੱਤੀ ਜਾਵੇਗੀ। ਵੀਕਐਂਡ ਤੇ ਘਰ ਆ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ JT 9255958081 ਜਾਂ Jeet 2097408661।
ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫ੍ਰੈਜ਼ਨੋ। ਹੈਲੋ ਸੰਦੀਪ, ਕੀ ਹਾਲ ਆ ਤੇਰਾ ਤੇ ਕਿਵੇਂ ਲੱਗੀ ਅਮਰੀਕਾ? ਅਮਰੀਕਾ ਤਾਂ ਬਹੁਤ ਸੋਹਣੀ ਆ, ਘੁੰਮ ਫਿਰ ਵੀ ਬਹੁਤ ਲੈ ਆਇਆ, ਪਰ ਹੁਣ ਕੋਈ ਕੰਮ ਦਵਾ ਕੇ ਦਓ, ਇਦਾਂ ਗੱਲ ਨਹੀਂ ਬਣਨੀ। ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਆ, ਇਹ ਵੀ ਮੁਸ਼ਕਿਲ ਅੱਜ ਹੀ ਆਸਾਨ ਕਰ ਦਿੰਨੇ ਆ। ਤੂੰ ਕਾਲ ਕਰ MGA ਲਿਕਰ ਵਾਲਿਆਂ ਨੂੰ। ਇਹਨਾਂ ਨੂੰ ਫ੍ਰੈਜ਼ਨੋ ਏਰੀਆ ਦੇ ਵਿੱਚ ਮੈਨੇਜਰ ਅਤੇ ਕਲਰਕ ਦੀਆਂ ਪੋਜੀਸ਼ਨਸ ਦੇ ਲਈ ਬੰਦਿਆਂ ਦੀ ਜ਼ਰੂਰਤ ਆ। ਖੁੱਲੇ ਘੰਟੇ ਕੰਮ ਕਰੀ ਤੇ ਪਰ ਆਵਰ ਵੀ ਬਹੁਤ ਵਧੀਆ ਦਿੰਦੇ ਆ। ਕਲਰਕ ਦੀ ਪੋਜੀਸ਼ਨ ਦੇ ਲਈ $13 ਪ੍ਰਤੀ ਘੰਟਾ ਅਤੇ ਮੈਨੇਜਰ ਦੀ ਪੋਜੀਸ਼ਨ ਦੇ ਲਈ $15 ਪ੍ਰਤੀ ਘੰਟਾ। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4087227698। ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559-225-2824 5592252824। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0Z81976। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ। ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਜੀ ਤੇ ਸਰੋਤਿਓ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 4082725200 ਅਤੇ ਮਿੰਟੂ ਜੀ ਨੂੰ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ। ਅਤੇ ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜਿਹੜੇ ਨੇ ਆਪਣੇ ਨਾਲ ਅਮਰੀਕ ਸਿੰਘ ਅਟਵਾਲ। ਸਤਿ ਸ਼੍ਰੀ ਅਕਾਲ। ਹਾਂਜੀ ਅਮਰੀਕ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਮਿੰਟੂ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੋ ਬਹੁਤ ਵਧੀਆ ਖਬਰਾਂ ਟਾਈਮ ਤੇ ਦੇ ਰਹੇ ਆ। ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਸੀ ਵੀ ਸ਼ਾਇਦ ਤੁਹਾਡੀ ਨੌਲੇਜ ਵਿੱਚ ਹੋਊਗਾ ਵੀ। ਇੱਕ ਤਾਂ ਜਿਹੜਾ ਅਵਾਰਡਾਂ ਦੀ ਗੱਲ ਹੁਣ ਤੁਸੀਂ ਕੀਤੀ ਆ, ਹਮਦਰਦ ਦਾ ਜਿਹੜਾ ਅਵਾਰਡ ਆ ਉਹਨੂੰ ਵੀ ਮਿਲਣਾ ਸੀ, ਕਿਉਂਕਿ 1999 ਦੀ ਜਿਹੜੀ ਵਿਸਾਖੀ ਤੋਂ ਕਾਟੋ ਕਲੇਸ਼ ਚਾਲੂ ਕਰਨ ਵਾਲਾ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡਾ ਦੋਖੀ ਹਮਦਰਦ ਹੈ ਜੀ। ਉਸ ਤੋਂ ਪਹਿਲਾਂ ਮੁੰਡਿਆਂ ਸਿੰਘਾਂ ਦੇ ਭੋਗਾਂ ਦੀਆਂ ਐਡਾਂ ਲਾ ਕੇ ਉਹਨਾਂ ਦੇ ਪੈਸੇ ਲੈਂਦਾ ਰਿਹਾ। ਦੂਸਰੇ ਪਾਸੇ ਉਹ ਕੰਮ ਉਸ ਬੰਦੇ ਨੇ ਹਮੇਸ਼ਾ ਡਬਲ ਗੇਮ ਖੇਡੀ ਹੈ ਜੀ, ਉਹ ਕਦੇ ਵੀ ਹੱਕ 'ਚ ਨਹੀਂ ਹੋਇਆ। ਦੂਸਰੀ ਗੱਲ ਇਹ ਸੀ ਕਿ ਵੀ ਜਿੱਦਾਂ ਹੁਣ ਕਹਿੰਦੇ ਸੀ ਵੀ ਧਰਨੇ ਦੇਣੇ ਆ ਇਹਨਾਂ ਨੇ, ਵੀ ਉਹਦੇ ਲਈ ਸਵਾਮੀ ਰਾਮਦੇਵ ਜਿਹੜਾ ਆ ਬਾਬਾ ਸਲਵਾਰ ਵਾਲਾ, ਉਹਦੇ ਸਟੋਰਾਂ ਦੇ ਮੂਹਰੇ ਧਰਨੇ ਦੇਣੇ ਲਾਜ਼ਮੀ ਆ। ਉਹਦੇ ਵਿੱਚ ਵੀ ਸਾਰੇ ਸਾਇਲੈਂਟ ਪਾਰਟਨਰ ਆ ਜੀ, ਜਿੰਨਾ ਉਹ ਬੰਦਾ ਗਲਤ ਕਰ ਰਿਹਾ ਆ ਜੀ। ਜਲੰਧਰ ਮੇਰੀ ਕਈ ਦੋਸਤਾਂ ਨਾਲ ਗੱਲ ਹੋਈ ਆ, ਉਹ ਤਾਂ ਉੱਥੇ ਦੇਣਗੇ ਧਰਨੇ, ਉਹਦੇ ਸਟੋਰਾਂ ਦੇ ਮੂਹਰੇ ਬੰਦ ਕਰਾਉਣ ਤੱਕ ਜਾਣਗੇ। ਧੰਨਵਾਦ। ਜ਼ਰੂਰੀ ਆ ਵੀ ਇਹ ਵੀ ਮੈਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਉਸ ਬੰਦੇ ਨੂੰ ਵੀ ਭੁੱਲਿਆ ਨਾ ਜਾਵੇ। ਅਡਾਨੀ ਬਣੀ ਤੇ ਤੀਜਾ ਰਾਮਦੇਵ, ਇਹ ਸਾਰੇ ਇਹਨਾਂ ਦੇ ਬੀਜੇਪੀ ਦੇ ਸਾਇਲੈਂਟ ਪਾਰਟਨਰ ਆ, ਵਿੱਚ ਇਹਨਾਂ ਨੂੰ ਪੂਰੇ ਕਰਕੇ ਪਿੱਛੇ ਉਹ ਲੱਗੇ ਹੋਏ ਆ ਜੀ। ਜੀ ਥੈਂਕ ਯੂ ਜੀ। ਇਹਦੇ ਬਾਰੇ ਦੱਸਿਓ ਕੀ ਤੁਹਾਡੀ ਵਿਚਾਰ ਹੈ। ਨਹੀਂ, ਰਾਮਦੇਵ ਦੇ ਸਟੋਰ ਤੇ ਕਾਹਨੂੰ ਬੰਦ ਕਰਨੇ? ਮੇਰੇ ਖਿਆਲ ਦੇ ਨਾਲ ਜੇ ਕੋਈ ਹੋਰ ਮੁਲਕ ਹੁੰਦਾ ਤੇ ਰਾਮਦੇਵ ਨੂੰ ਹੀ ਜੇਲ੍ਹ 'ਚ ਬੰਦ ਕਰ ਦੇਣਾ ਸੀ ਹੁਣ ਫੜ ਕੇ। ਇਹਦੀ ਕੰਪਨੀ ਜਿਹੜੀ ਆ ਉਹ ਫੜੀ ਗਈ ਹੈ ਸ਼ਹਿਦ ਵਾਲੀ, ਹਨੀ ਵਾਲੀ, ਕਿ ਕਿਸ ਤਰ੍ਹਾਂ ਚੀਨ ਦੇ ਵਿੱਚੋਂ ਸਿਰਫ ਮੰਗਾਇਆ ਜਾਂਦਾ ਸੀਗਾ ਜਿਹਦੇ ਵਿੱਚ ਸ਼ੂਗਰ ਵਗੈਰਾ ਹੁੰਦਾ, ਗਲੂਕੋਜ਼ ਵਗੈਰਾ, ਕਿਉਂਕਿ ਸ਼ਹਿਦ ਦਾ ਜਿਹੜਾ ਇੱਥੇ ਹੈਗਾ ਪੈਮਾਨਾ ਉਹ ਸਿਰਫ ਹੈ ਕਿ ਨੈਚੁਰਲੀ ਜਿਸ ਤਰ੍ਹਾਂ ਮੱਖੀਆਂ ਬਣਾਉਂਦੀਆਂ ਨੇ ਉਹੀ, ਜੇ ਤੁਸੀਂ ਕੋਈ ਵੀ ਇਨਗਰੀਡੀਅੰਟ ਪਾਉਨੇ ਹੋ ਵਿੱਚ ਤਾਂ ਉਹ ਜਿਹੜਾ ਉਹ ਮਿਲਾਵਟੀ ਮੰਨਿਆ ਜਾਏਗਾ ਸ਼ਹਿਦ। ਇਹਨਾਂ ਨੇ ਕੀ ਕੀਤਾ ਕਿ ਇੱਥੋਂ ਦੀਆਂ ਲੈਬਾਂ ਨੂੰ ਬਾਈਪਾਸ ਕਰਨ ਵਾਸਤੇ ਚਾਈਨਾ ਦੀਆਂ ਕੁਝ ਵੈਬਸਾਈਟਾਂ ਸੀ, ਕੁਝ ਫਰਮਾਂ ਸੀ, ਉੱਥੋਂ ਸਿਰਫ ਖਰੀਦਣਾ ਸ਼ੁਰੂ ਕੀਤਾ। ਔਰ ਇਹਦੀ ਇੱਕ ਡਿਟੇਲਡ ਗੱਲਬਾਤ, ਮੈਂ ਬਿਨਾਂ ਸਭ ਤੋਂ ਗੱਲ ਨਹੀਂ ਕਰਦਾ, ਇਹਦੀ ਸਾਰੀ ਰਿਸਰਚ ਹੋਈ ਔਰ ਉਸ ਤੋਂ ਬਾਅਦ ਫਿਰ ਜਰਮਨ ਤੋਂ ਇਹ 13 ਪ੍ਰੋਡਕਟ ਸੀਗੇ ਜਿਹੜੇ ਚੈੱਕ ਕਰਾਏ ਗਏ, ਉਹਨਾਂ ਦੀ ਲੈਬ ਦੇ ਵਿੱਚ ਫੜੇ ਗਏ। ਤਾਂ ਆਪਣਾ ਜਿਹੜਾ ਮਾਰਕਫੈਡ ਵਾਲਾ ਸ਼ਹਿਦ ਆ ਇਹ ਨਿਕਲ ਗਿਆ, ਇਹ ਵੀ ਇਸ ਸੂਚੀ ਦੇ ਵਿੱਚ ਸੀਗਾ। ਇਹ ਗੱਲ ਜਿਹੜੀ ਵੇਖਣ ਵਾਲੀ, ਇਹਨੂੰ ਤਾਂ ਜੇਲ੍ਹ 'ਚ ਬੰਦ ਕਰ ਦੇਣਾ ਚਾਹੀਦਾ ਸੀਗਾ ਹੁਣ ਤੱਕ ਫੜ ਕੇ, ਕਿਉਂਕਿ ਦੇਖੋ ਆਪ ਹੀ ਇਹਨਾਂ ਨੇ ਕਿਹਾ ਕਿ ਸ਼ਹਿਦ ਵਰਤੋ ਜੀ ਤੁਹਾਡੀ ਇਮਿਊਨਿਟੀ ਵਧੇਗੀ ਕਰੋਨਾ ਕਾਲ ਦੇ ਵਿੱਚ। ਤੇ ਆਪ ਹੀ ਜਦੋਂ ਸ਼ਹਿਦ ਦਾ ਉਤਪਾਦਨ ਵੱਧ ਗਿਆ, ਸ਼ਹਿਦ ਦੀ ਜਦੋਂ ਖਪਤ ਵੱਧ ਗਈ ਤੇ ਜਿਹੜਾ ਨੈਚੁਰਲੀ ਸ਼ਹਿਦ ਉਤਪਾਦਕ ਸੀ ਉਹ ਤੇ ਵਿਚਾਰਾ ਰਗੜੇ ਕੇ ਉਹਦੇ ਰੇਟ ਡਿੱਗ ਪਏ ਤੇ ਇਹ ਆਪਣੇ ਸ਼ਹਿਦ ਵੇਚ ਕੇ ਮਾਲਾ ਮਾਲ ਹੋ ਗਏ। ਸੋ ਇਸ ਕਰਕੇ ਸਟੋਰ ਤੇ ਚਲੋ ਠੀਕ ਹੈ, ਜੋ ਲਾਇਸੈਂਸ ਮਿਲੇ ਆ ਉਹਦੇ ਸਾਹਮਣੇ ਕਿਸੇ ਨੇ ਕਰਨਾ, ਪ੍ਰੋਟੈਸਟ ਕਰੀ ਜਾਵੇ, ਮੈਨੂੰ ਨਹੀਂ ਪਤਾ ਉਹ ਕਿਸ ਢੰਗ ਨਾਲ ਕਰਨਗੇ, ਕਿਸ ਤਰ੍ਹਾਂ ਉਹਨਾਂ ਦੇ ਧਰਨਿਆਂ ਨੂੰ ਅਗਾਂਹ ਪੁਲਿਸ ਵਾਲੇ ਲੱਗਣ ਦੇਣਗੇ। ਪਰ ਸਭ ਤੋਂ ਵੱਡਾ ਮੇਰਾ ਤਾਂ ਇਹੀ ਕਨਸਰਨ ਆ ਕਿ ਇਸ ਬੰਦੇ ਨੂੰ ਤੇ ਜੇਲ੍ਹ 'ਚ ਡੱਕ ਦੇਣਾ ਚਾਹੀਦਾ ਸੀ। ਕਿੰਨੇ ਮੌਕਿਆਂ ਤੇ ਕਦੇ WhatsApp ਦੇ ਮੁਕਾਬਲੇ ਲੈ ਆਉਂਦਾ, ਪਤਾ ਨਹੀਂ ਕੀ ਸੀ, ਮੋਚੀ ਕੀ ਕਹਿੰਦਾ ਸੀਗਾ, ਤੇ ਦੂਜੇ ਦਿਨ ਕਹਿੰਦਾ ਜੀ ਸਾਡਾ ਦਿਨ ਵੇਖਿਆ ਤੇ ਉਹ ਨਕਲ ਸੀਗੀ ਕਿਸੇ ਦੀ, ਹੋ ਗਿਆ। ਫਿਰ ਕਰੋਨਾ ਕਾਲ 'ਚ ਲਿਆ, ਕਹਿੰਦਾ ਜੀ ਮੈਂ ਦਵਾਈ ਬਣਾਤੀ ਆ, ਉਹਦਾ ਰੌਲਾ ਪੈ ਗਿਆ, ਉੱਥੋਂ ਮੱਸਾ ਬਚਿਆ। ਤੇ ਹੁਣ ਆਹ ਰੌਲਾ ਇਸ ਬੰਦੇ ਨੂੰ ਤੇ ਅੰਦਰ ਚਾਹੀਦਾ ਸੁੱਟਣਾ। ਜੀ ਜੀ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਜੀ ਜਿਹੜਾ ਭਾਖੜਾ ਡੈਮ ਹੈਗਾ, ਇਹ ਇੱਥੇ ਪਾਣੀ ਬੰਦ ਕਰਕੇ ਤੇ ਉਹ ਬਣ ਚੁੱਕਿਆ ਸੀਗਾ। ਤੇ ਉਸ ਤੋਂ ਬਾਅਦ ਜਦ ਹੋਰ ਜਾਗਾ ਬਿਜਲੀ ਲੋੜ ਪਈ ਵਧਾਉਣਾ ਪਿਆ ਤੇ ਕੋਲਾ ਜਿਹੜਾ ਹੈਗਾ ਉਹ ਬਾਹਰੋਂ ਲਿਆਉਣਾ, ਧਰਮਾਤ ਤੋਂ ਬਾਹਰ ਤੋਂ ਲਿਆਉਣਾ, ਕੋਲਾ ਲਿਆ ਕੇ ਇੱਥੇ ਬਣਨਾ, ਉਹਦੇ ਨਾਲ ਤਬਦਿਕ ਵਗੈਰਾ 2-2, 3-3 ਫੁੱਟ ਸੁਆਹ ਜਿਹੜੀ ਆ ਉਹ ਮੈਂ ਰਾਜਸਥਾਨ ਦੇ ਕੋਟੇ ਵਿੱਚ ਵੀ ਦੇਖੀ ਤੇ ਇੱਥੇ ਬਠਿੰਡੇ ਵਿੱਚ ਵੀ ਦੇਖੀ। ਤੇ ਇਹ ਤਬਦਿਕ ਦੀਆਂ ਕਲੋਨੀਆਂ ਬਣੀਆਂ ਹੋਈਆਂ। ਤੇ ਦੱਸੋ ਇਹ ਜਦੋਂ ਪਤਾ ਲੱਗ ਗਿਆ ਵੀ ਪਾਣੀ ਦੇ ਨਾਲ ਬਿਜਲੀ ਬਣਦੀ ਆ ਤੇ ਉਹ ਬਿਜਲੀ ਜਿਹੜੀ ਆ ਉਹ ਇੱਥੇ ਬਣਾ ਦੇਣੀ ਚਾਹੀਦੀ ਸੀ। ਤੇ ਦੂਜੀ ਗੱਲ ਇਹ ਵੀ ਜਿੱਥੇ ਪਾਣੀ ਨਹੀਂ ਗਾ ਉੱਥੇ ਸੂਰਜ ਬਥੇਰਾ ਹੈਗਾ, ਉੱਥੇ ਸੂਰਜ ਨਾਲ ਬਿਜਲੀ ਬਣਾਓ
ਕਿਉਂ ਕੋਲਾ ਮੰਗਾਇਆ ਤੇ ਕਿਉਂ ਤਬਦੀਲ ਪੰਜਾਬ ਵਾਲਿਆਂ ਨੂੰ ਦਿੱਤੀ? ਦੱਸੋ ਜੀ। ਜੀ ਮੈਨੂੰ ਸਮਝ ਨਹੀਂ ਆਈ ਸਰ ਜੀ, ਉਹ ਕਹਿੰਦੇ ਸੀਗੇ ਵੀ ਭਾਖੜਾ ਦੇ ਵਿੱਚ ਤਾਂ ਜਿਹੜਾ ਉਹਦੇ ਨਾਲ ਪਾਣੀ ਦੇ ਨਾਲ ਤਾਂ ਬਿਜਲੀ ਬਣਾ ਲਈ, ਅਤੇ ਜਿਹੜਾ ਪੰਜਾਬ ਉਹ 'ਚ ਕੋਲਾ ਮੰਗਾ ਲਿਆ, ਅਤੇ ਕਿੰਨੇ ਫੁੱਟ ਤਾਂ ਸਵਾਹ ਹੀ ਜਿਹੜੀ ਉਹ ਹੁੰਦੀ ਰਹੀ ਵੀ ਰਾਜਸਥਾਨ ਨੂੰ ਪਾਣੀ ਜਿਹੜਾ ਉੱਧਰ ਘੱਲੀ ਜਾਂਦੇ ਵੀ ਉੱਥੇ ਤਾਂ ਸੂਰਜ ਬਥੇਰਾ, ਉਹਦੇ ਨਾਲ ਬਿਜਲੀ ਵਧਾਓ, ਸਾਨੂੰ ਕੋਲੇ ਦੇ ਨਾਲ ਕਿਉਂ ਜਾਲੀ ਜਾਂਦੇ ਆ। ਹਾਂਜੀ, ਇਹ ਚੀਜ਼ਾਂ ਠੀਕ ਨੇ। ਪੰਜਾਬ ਦੇ ਨਾਲ ਇਸ ਮਾਮਲੇ 'ਚ ਧੱਕਾ ਹੋਇਆ, ਡੈਮ ਜਿਹੜੇ ਗਏ ਆ, ਕੰਟਰੋਲ ਗਿਆ, ਪਾਣੀ ਗਿਆ, ਜਿਹੜਾ ਬਿਜਲੀ ਦੀ ਜਿਹੜੀ ਪੈਦਾਵਾਰ ਸੀ ਉਹ ਜਿਸ ਤਰੀਕੇ ਨਾਲ ਵੰਡੀ ਗਈ, ਸਾਰੀਆਂ ਚੀਜ਼ਾਂ ਨੇ ਗਲਤ ਨੇ, ਔਰ ਮੈਂ ਹਮੇਸ਼ਾ ਗਲਤ ਕਹਿਣਾ। ਪਰ ਹੁਣ ਦੇਖੋ ਜਿਹੜੀਆਂ ਚੀਜ਼ਾਂ ਗਈਆਂ ਨੇ ਉਹ ਚੀਜ਼ਾਂ ਵਾਪਸ ਆਉਣੀਆਂ ਜਿਹੜੀਆਂ ਉਹ ਹਾਲੇ ਕਹਿ ਸਕਦੇ ਹਾਂ ਕਿ ਸੰਭਵ ਨਹੀਂ ਜਾਪਦੀਆਂ। ਪਰ ਬਿਜਲੀ ਦੀ ਜ਼ਰੂਰਤ ਤਾਂ ਖੜੇ ਪੈਰ ਹੈ ਨਾ ਸਾਨੂੰ, ਤਾਂ ਉਹਦੇ ਵਾਸਤੇ ਦੋ ਹੀ ਆਪਸ਼ਨ ਹੈ, ਜਾਂ ਕੋਲੇ ਵਾਲਾ ਜਾਂ ਜਿਹੜਾ ਨਿਊਕਲੀਅਰ ਹੈ ਉਹ ਬਣਾ ਲਓ। ਤਾਂ ਮੈਂ ਤਾਂ ਇਸ ਗੱਲ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਈ ਵਾਰੀ। ਸਾਡੇ ਇੱਥੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਮੈਂ ਦੱਸ ਦਿੰਦਾ ਕਿ ਕਰੋਨਾ ਕਾਲ ਦੇ ਵਿੱਚ ਹੀ ਵਾਇਰੋਲੋਜੀ ਲੈਬ ਜਿਹੜੀ ਆ ਉਹਦਾ ਰਿਸਰਚ ਸੈਂਟਰ ਇੱਥੇ ਮਨਜ਼ੂਰ ਹੋ ਗਿਆ ਪੰਜਾਬ ਦੇ ਵਿੱਚ, ਜਿਵੇਂ ਵੁਹਾਨ ਦੇ ਵਿੱਚ ਆ, ਸਾਡੇ ਵੀ ਇੱਥੇ ਬਣ ਜਾ ਰਿਹਾ, ਕਿਉਂਕਿ ਇਹਨਾਂ ਕੋਲ ਇਨਪੁਟ ਇਸ ਤਰ੍ਹਾਂ ਦਾ ਸੀਗਾ। ਇੱਕ ਬਹੁਤ ਤਗੜੇ ਕੌਮਾਂਤਰੀ ਪੱਤਰਕਾਰ ਨੇ ਖੁਲਾਸਾ ਕੀਤਾ ਸੀਗਾ ਕਿ ਵੁਹਾਨ ਦੇ ਵਿੱਚ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਬੰਦ ਕਰਕੇ ਪਾਕਿਸਤਾਨ 'ਚ ਸ਼ੁਰੂ ਕਰ ਦਿੱਤੀਆਂ, ਪਾਕਿਸਤਾਨ ਦੇ ਨਾਲ। ਤਾਂ ਇਹਨਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਉਹ ਅਪਰੂਵਲ ਦੇ ਕੇ ਇੱਥੇ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੇ ਵਾਇਰੋਲੋਜੀ ਰਿਸਰਚ ਸੈਂਟਰ ਬਣ ਸਕਦਾ ਤਾਂ ਫਿਰ ਨਿਊਕਲੀਅਰ ਪਾਵਰ ਪਲਾਂਟ ਕਿਉਂ ਨਹੀਂ ਲੱਗ ਸਕਦਾ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ। ਜੀ, ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਸੰਤੋਖ ਜੀ। ਸਤਿ ਸ਼੍ਰੀ ਅਕਾਲ ਜੀ ਸੰਤੋਖ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਤਾਂ ਕੋਈ ਬਹੁਤਾ ਨਹੀਂ ਜੀ, ਮੈਂ ਕਿਸਾਨਾਂ ਦਾ ਹੀ। ਕਿਸਾਨਾਂ ਨੇ ਵਿਚਾਰਿਆਂ ਨੇ ਇਹਦੇ ਪੈਲੀ 'ਚ ਕੰਮ ਕਰਨਾ ਹੁੰਦਾ ਅਤੇ ਇਹਨਾਂ ਨੇ ਮਜਬੂਰ ਕਰਕੇ ਤੁਸੀਂ ਹਿਸਾਬ ਲਾਓ ਵੀ ਕਾਰਪੋਰੇਟ ਘਰ ਸਭ ਕੁਝ ਦੇਈ ਜਾਂਦੇ ਆ, ਅਤੇ ਆਹ ਜਿਹੜੀ ਸਾਡੇ ਨਿੱਕਾ ਜਿਹਾ ਇੱਕ ਪੰਜਾਬ 'ਚ ਚੱਲਣ ਡਿਆ ਵਾ ਖੰਡ ਮਿੱਲਾਂ ਦਾ 250 ਕਰੋੜ ਰੁਪਈਆ ਜੱਟਾਂ ਦਾ ਇਹਨਾਂ ਨਾਲ ਰਹਿੰਦਾ ਅਜੇ। ਅਤੇ ਜਿੱਦਾਂ ਉਹ ਆਉਂਦੇ ਨੇ ਕਿ ਗੁਰੂ ਦੀ ਗੋਲ ਕਿਤੇ ਗਰੀਬ ਦਾ ਮੂੰਹ ਹੁਣ ਵੀ ਨਹੀਂ ਜਾਪਦਾ, ਗਰੀਬ ਦੀ ਗੋਲ ਕਿਤੇ ਅਮੀਰ ਦਾ ਮੂੰਹ ਬਣ ਗਿਆ ਜਾਪਦਾ। ਅਤੇ ਇਹਨਾਂ ਨੇ ਜੋ ਹਿਸਾਬ ਲਓ, ਹਰਿਆਣਾ 350 ਰੁਪਇਆ ਰੇਟ ਦੇਣ ਡਿਆ, ਸਾਨੂੰ 310 ਦੇਣ ਡਿਆ, ਅਤੇ ਜੱਟ ਬੈਠੇ ਉੱਥੇ ਵਿਚਾਰੇ ਠੰਡ 'ਚ ਮਰਨ ਡਏ ਆ। ਅਤੇ ਇਹਨਾਂ ਨੇ ਸਾਡਾ ਇਹ ਕੀ ਕਹਿੰਦੇ ਘੁਣ ਲੱਗਾ, ਜਿੱਦਾਂ ਘੁਣ ਖਾ ਜਾਂਦਾ, ਇਹ ਘੁਣ ਨਾਲ ਖਾਈ ਜਾਂਦੇ ਪੰਜਾਬ ਨੂੰ। ਧੰਨਵਾਦ ਜੀ। ਹੁਣ ਕੀ ਕਰੀਏ ਜੀ, ਦੇਖੋ ਸਾਰੇ ਹੀ ਦੁਖੀ ਆ, ਇਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ। ਹੁਣ ਦੇਖੋ ਦਿੱਲੀ ਦੇ ਵਿੱਚ ਸਾਰੇ ਹੀ ਬੈਠੇ, ਅਸੀਂ ਤਾਂ ਫਿਰ ਵੀ ਚਲੋ ਥੋੜ੍ਹੇ ਬਹੁਤੇ ਸੁਖਾਲੇ ਹੈਗੇ ਆ। ਮਰਾਠਵਾੜਾ ਦਾ ਕਿਸਾਨ ਹੈ ਜਿਹੜਾ, ਪੂਰਵਾਂਚਲ ਦਾ ਕਿਸਾਨ ਹੈ ਜਿਹੜਾ, ਤੁਸੀਂ ਉਹਨਾਂ ਦੇ ਦੁੱਖ ਦੇਖੋਗੇ ਉਹ ਸਾਡੇ ਨਾਲ ਵੀ ਜ਼ਿਆਦਾ ਦੁਖੀ ਆ। ਕਿਸਾਨ ਕਿਤੇ ਵੀ ਸੌਖਾ ਨਹੀਂ ਹੈਗਾ। ਅਮਰੀਕਾ ਦੇ ਛੋਟੇ ਕਿਸਾਨ ਨੂੰ ਪੁੱਛ ਲਓ ਕਿਤੇ ਜਾ ਕੇ, ਉਹ ਵੀ ਇਹੋ ਗੱਲ ਕਹੂਗਾ ਕਿ ਸਾਨੂੰ ਕੱਖ ਨਹੀਂ ਬਚਦਾ ਬਚਾਉਂਦਾ ਭਾਈ ਸਾਡਾ ਜਿਹੜਾ, ਕਿਉਂਕਿ ਉਹਨਾਂ ਦਾ ਖੇਤੀ ਦਾ ਪੈਟਰਨ ਵੀ ਹੁਣ ਆਪਣੇ ਵਰਗਾ ਹੀ ਨਾ ਜਿਹਦਾ ਰੌਲਾ ਪੈਣ ਡਿਆ। ਅਤੇ ਉਹ ਕਹਿੰਦੇ ਆ ਕਿ ਵੱਡੇ ਨੂੰ ਤਾਂ ਲਾਭ ਹੈ, ਛੋਟਾ ਜਿਹੜਾ ਉਹ ਮੁਕਾਬਲੇ 'ਚ ਬਾਹਰ। ਕਹਿਣ ਦਾ ਮਤਲਬ ਇਹੋ ਹੈ ਕਿ ਕਿਸਾਨ ਕਿਤੇ ਵੀ ਭਾਜੀ ਸੌਖਾ ਨਹੀਂ ਹੈਗਾ। ਕਿਸਾਨੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਕਹਿ ਲਈਏ ਕਿ ਇੱਕ ਬਹੁਤ ਵੱਡੇ ਸੰਘਰਸ਼ ਦਾ ਨਾਂ ਆ। ਪਰ ਨੀਤੀਆਂ ਜਿਹੜੀਆਂ ਕਿਸਾਨ ਪੱਖੀ ਹੋਣੀਆਂ ਚਾਹੀਦੀਆਂ। ਇਹ ਉਹੀ ਕਾਂਗਰਸ ਆ ਜਿਨ੍ਹਾਂ ਨੇ ਜਾ ਕੇ ਤੇ ਗੰਨੇ ਵਾਲੀਆਂ ਫੈਕਟਰੀਆਂ ਦੇ ਅੱਗੇ ਜਾ ਕੇ ਮਿੱਲਾਂ ਦੇ ਅੱਗੇ ਧਰਨੇ ਲਾਏ ਸੀਗੇ ਕਿ ਬਕਾਇਆ ਦਿਓ, ਕਾਂਗਰਸੀਆਂ ਨੂੰ ਆਖਿਆ ਸੀਗਾ। ਤੇ ਹੁਣ ਜੇ ਇਸ ਚੀਜ਼ ਤੋਂ ਭੱਜਦੇ ਪਏ ਆ ਤਾਂ ਬੜੀ ਮਾੜੀ ਗੱਲ ਆ ਕਿ ਤੁਹਾਡੇ ਰਾਜ ਦੇ ਵਿੱਚ ਵੀ ਉਹਨਾਂ ਕੋਲ ਨਹੀਂ ਇਸ ਤਰ੍ਹਾਂ ਦਾ ਕੋਈ ਰਹਿਤ ਵਾਲਾ ਕੰਮ ਦਿੱਤਾ ਜਾਂਦਾ ਕਿ ਜਿਹੜੇ ਬਕਾਏ ਉਹਨਾਂ ਦੇ। ਦੇਖੋ ਕਿੰਨੀ ਮਾੜੀ ਗੱਲ ਆ ਕਿ ਕਿਸੇ ਕੰਪਨੀ ਦਾ ਆਪਾਂ ਨੂੰ ਮਾਲ ਜਿਹੜਾ ਆ ਜੇ ਉਧਾਰ ਚੁਕਾ ਵੀ ਦਿੱਤਾ ਜਾਂਦਾ ਤਾਂ ਕਿੰਨਾ ਵਕਫਾ ਦਿੱਤਾ ਜਾਂਦਾ ਕਿ ਹਾਂ ਭਾਈ ਮਹੀਨਾ 2 ਮਹੀਨੇ, ਉਹ ਵੀ ਵਿਦ ਇੰਟਰਸਟ ਆ। ਇੱਕ ਕਿਸਾਨ ਆ ਉਹਨੇ ਉਸੇ ਫਸਲ ਦੇ ਨਾਲ ਹੀ ਜਿਉਣਾ, ਉਸੇ ਫਸਲ ਦੇ ਨਾਲ ਹੀ ਆਪਣਾ ਘਰ ਚਲਾਉਣਾ ਆ। ਅਤੇ ਤੁਸੀਂ ਉਹਦੀ ਕੀਮਤ ਜਿਹੜੀ ਆ, ਜਿਹੜੀ ਉਹਦੀ ਕਮਾਈ ਆ ਜਿਹੜੀ, ਉਹ ਉੱਥੇ ਨੱਪੀ ਰੱਖੋ। ਇਹਦੇ ਨਾਲੋਂ ਵੱਡਾ ਧੱਕਾ ਕਿਹੜਾ ਹੈ ਕਿਸੇ ਕਿਸਾਨ ਦੇ ਨਾਲ ਵੀ? ਜੱਟ ਕਿਉਂ, ਇਹਦੇ ਵਿੱਚ ਸਾਰੇ ਹੀ ਆ ਜਾਂਦੇ ਆ। ਕਿਸਾਨ ਜਿਹੜੇ ਉਹ ਹਿੰਦੂ ਕਿਸਾਨ ਵੀ ਆ। ਯੂਪੀ ਦੇ ਵਿੱਚ ਗੰਨਾ ਉਤਪਾਦਕਾਂ ਦਾ ਵੀ ਇਹੋ ਹਾਲ ਆ ਜੀ। ਅਗਲੇ ਮਿੰਟੂ ਜੀ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜੁੜੇ ਨੇ ਦੀਪ ਇੰਦਰ ਜੀ। ਦੀਪ ਇੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ ਤੁਹਾਨੂੰ ਮੈਂ ਆਪਣਾ ਪਿੱਛੇ ਜੇ ਕਿਉਂਕਿ ਕਿਸਾਨਾਂ ਦੀਆਂ ਖਬਰਾਂ ਚੱਲਦੀਆਂ ਰਹੀਆਂ, ਕਹਿੰਦੇ ਕਮੇਟੀ ਦੀ ਨਵੀਂ ਪ੍ਰਧਾਨ ਬਣੀ ਹੈ ਬੀਬੀ ਜਗੀਰ ਕੌਰ,
ਵੈਸੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਜਸਵਿੰਦਰ ਭੱਲੇ ਨੇ ਆਪਦੇ ਚਣਕਾਟੇ 'ਚ ਕਿਹਾ ਸੀ ਵੀ ਜਿਹੜਾ ਪ੍ਰਧਾਨ ਬਣਨਾ ਹੁੰਦਾ ਉਹ ਤਾਂ ਰੱਬ ਨੂੰ ਵੀ ਨਹੀਂ ਪਤਾ ਹੁੰਦਾ, ਸਿਰਫ ਬਾਦਲਾਂ ਨੂੰ ਪਤਾ ਹੁੰਦਾ ਵੀ ਕਿਹੜਾ ਪ੍ਰਧਾਨ ਬਣਨਾ। ਮੈਂ ਸੁਣਿਆ ਵੀ ਇਹਨੇ ਕਹਿੰਦੇ ਐਤਕੀ ਇਹਨਾਂ ਦੇ ਧੌਣ ਤੇ ਗੋਡਾ ਰੱਖ ਕੇ ਪ੍ਰਧਾਨਗੀ ਲਈ ਆ, ਵੀ ਇਹ ਛੱਡ ਕੇ ਚੱਲੀ ਸੀਗੀ। ਕੋਈ ਤੁਹਾਡੇ ਕੋਲ ਇਨਪੁਟ ਹੈਗੀ ਆ? ਨਹੀਂ ਤਾਂ ਉਹ ਬੰਦਾ ਜਿਹੜਾ ਪਹਿਲਾਂ ਵਾਲਾ ਸੀ ਇਹਨਾਂ ਦਾ ਸ਼ਰੀਫ ਹੀ ਸੀਗਾ, ਇਹਨਾਂ ਤੋਂ ਕਹੇ ਤੋਂ ਜਮਾ ਨਹੀਂ ਸੀ ਬਾਹਰ। ਤੇ ਦੂਜਾ ਜਿਹੜਾ ਤੁਹਾਡਾ ਜਥੇਦਾਰ ਸੀਗਾ ਕੋਲਿਆਂ ਵਾਲੀ, ਉਹਦੇ ਤੇ ਵਾਹਵਾ ਕੇਸ ਕੂਸ ਸੀਗੇ ਲਾਸਟ ਟਾਈਮ ਜਦੋਂ ਤੁਸੀਂ ਖਬਰਾਂ ਕਰ ਦਿੰਦੇ ਸੀ, ਤੁਸੀਂ ਕਹਿੰਦੇ ਸੀ ਫਰਾਰ ਹੈ, ਉਹਦੀ ਕੋਈ ਉੱਗ ਸੁੱਗ ਹੈਗੀ ਹੈ? ਧੰਨਵਾਦ ਜੀ। ਜੀ ਉਹ ਅੰਦਰ ਗਿਆ ਸੀਗਾ, ਉਸ ਤੋਂ ਬਾਅਦ ਬੇਲ ਹੋਈ ਹੈ ਤੇ ਉਸ ਤੋਂ ਬਾਅਦ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੇ ਬਚਿਆ ਮਸੀਂ ਹੈ, ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ। ਮੈਦਾਂਤਾ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲਿਆ, ਹੁਣ ਠੀਕ ਠਾਕ ਆ, ਸਿਹਤਯਾਬ ਆ ਤੇ ਬਾਕੀ ਜੋ ਵੀ ਉਹਦੇ ਕੇਸ ਵਗੈਰਾ ਸੀਗੇ ਉਹਦੀ ਤੋਂ ਬੇਲ ਮਿਲ ਗਈ ਆ। ਹੁਣ ਜਿਹੜੀ ਗੱਲ ਤੁਸੀਂ ਪ੍ਰਧਾਨ ਵਾਲੀ ਕਹਿੰਦੇ, ਦੇਖੋ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਇਨਪੁਟ ਨਹੀਂ ਹੈ, ਪਰ ਇੱਕ ਚੀਜ਼ ਦੀ ਮੇਰੇ ਕੋਲ ਇੱਕ ਪੁਖਤਾ ਜਾਣਕਾਰੀ ਹੈਗੀ ਆਪਣੇ ਸੋਰਸਸ ਦੇ ਜ਼ਰੀਏ ਕਿ ਬਿਲਕੁਲ ਇਸ ਤਰ੍ਹਾਂ ਦਾ ਜ਼ੋਰ ਅੰਦਰ ਖਾਤੇ ਅਕਾਲੀਆਂ ਦੇ ਵਿੱਚ ਲੱਗਦਾ ਪਿਆ। ਜਿਹੜੇ ਸੀਨੀਅਰ ਅਕਾਲੀ ਆਗੂ ਆ ਉਹ ਹੁਣ ਇੱਕ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਬਲੈਕਮੇਲ ਹੀ ਕਰਨ ਡਏ ਨੇ ਕਿ ਅਸੀਂ ਵੀ ਤੇ ਛੱਡ ਕੇ ਜਾਵਾਂਗੇ। ਕੋਈ ਆਪਣੇ ਪੁੱਤਰ ਵਾਸਤੇ ਮਨਚਾਹੀ ਸੀਟ ਤੋਂ ਟਿਕਟ ਭਾਲ ਰਿਹਾ, ਕੋਈ ਆਪਣੇ ਪੱਧਰ ਤੇ ਨਾਮਬੰਦੀ ਕਰ ਰਿਹਾ ਕਿ ਮੈਂ ਇੱਥੋਂ ਖੜਨਾ ਜਾ ਕੇ। ਸੋ ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਉਹ ਇਸ ਚੀਜ਼ ਦੇ ਨਾਲ, ਜਿਹੜੀ ਚੀਜ਼ ਤੁਹਾਡੀ ਤੁਸੀਂ ਉਹ ਵਾਰੀ ਹੈ, ਇਸ ਚੀਜ਼ ਦੇ ਨਾਲ ਜੁੜਦੀਆਂ। ਹੋ ਸਕਦਾ ਇਹ ਵੀ ਸੱਚ ਹੋਵੇ, ਪਰ ਮੇਰੇ ਕੋਲ ਇਹਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਬਾਕੀ ਲੌਂਗੋਵਾਲ ਨੂੰ ਰਿਪਲੇਸ ਕਰਨਾ ਹੀ ਪੈਣਾ ਸੀਗਾ, ਜਿਹੜੇ ਰੂਪ ਲਾਪਤਾ ਹੋਇਆ, ਉਹ ਮਾਮਲਾ ਉਹਦੇ 'ਚ ਬਹੁਤ ਭਾਰੀ ਪਿਆ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਵੀਰਾਂ, ਦੋਨੋਂ ਵੀਰਾਂ ਨੂੰ। ਮੈਂ ਮਿੰਟੂ ਜੀ ਨੂੰ ਗੱਲ ਕਰਨੀ ਆ ਥੋੜੀ ਜੀ। ਮਿੰਟੂ ਜੀ, ਤੁਸੀਂ ਬਹੁਤ ਗਿਆਨ ਦਿੰਦੇ ਜੇ। ਮੈਂ ਇੱਕ ਪੁੱਛਣਾ ਹੈ ਕਿ ਇਸ ਐਜੀਟੇਸ਼ਨ ਦੇ ਨਾਲ ਜਿਹੜਾ ਦੋ ਫਰੰਟ ਹੈਗੇ ਆ ਆਪਣੇ ਨਾ ਸਾਰੀ ਕੌਮ ਦੇ, ਇੱਕ ਤੇ ਫੂਡ ਫਰੰਟ ਤੇ ਇੱਕ ਜਿਹੜਾ ਹੈ ਫਰੰਟ ਹੈ ਦੇਸ਼ ਦਾ ਫਰੰਟ, ਜਿਹੜਾ ਉੱਥੇ ਪੰਜਾਬੀਆਂ ਦਾ ਬਹੁਤ ਯੋਗਦਾਨ ਰਿਹਾ ਹੈ, ਖਾਸ ਕਰ ਪਾਰਟੀਕੂਲਰ ਸਿੱਖ ਕਮਿਊਨਿਟੀ ਦਾ ਤੇ ਬਹੁਤ ਹੀ 100% ਯੋਗਦਾਨ ਹੈ, ਤੇ ਇਹ ਸਾਰੀ ਆਪਣੇ ਕੰਟਰੀ ਨੂੰ ਪਤਾ ਹੈ। ਤੇ ਮੈਂ ਕੁਐਸਚਨ ਜੀ ਤੁਹਾਨੂੰ ਮਿੰਟੂ ਜੀ ਇਹ ਹੈ ਕਿ ਕੀ ਇਸ ਐਜੀਟੇਸ਼ਨ ਐਕਸ਼ਨ ਮਿਲਟਰੀ 'ਚ ਹੋ ਰਿਹਾ ਕੋਈ? ਕਿਉਂਕਿ ਮਿਲਟਰੀ ਦੇ ਬੰਦੇ ਜਾਂ ਮਿਲਟਰੀ ਦੇ ਆਪਣੇ ਮੁੰਡੇ, ਉਹਨਾਂ ਦਾ ਬੇਸ ਜਿਹੜਾ ਖੇਤੀ ਨਾਲ ਹੀ ਜੁੜਿਆ ਹੋਇਆ, ਤੇ ਇਹ ਕੋਈ ਇਨਫੋਰਮੇਸ਼ਨ। ਤੁਹਾਡੀ ਆਵਾਜ਼ ਕੱਟ ਜਾਂਦੀ ਹੈ ਜੀ, ਪਲੀਜ਼ ਰਾਜਕਰਮਜੀਤ ਸਿੰਘ ਜੀ ਮੈਨੂੰ ਦੱਸ ਦਿਓ ਕੀ ਕਹਿੰਦੇ ਨੇ। ਜੀ ਜੀ ਹਰਜਿੰਦਰ ਜੀ, ਮੈਂ ਉਹਨਾਂ ਦੇ ਵੱਲੋਂ ਦੱਸ ਦਿੰਦਾ। ਉਹ ਕਹਿੰਦੇ ਸੀਗੇ ਵੀ ਜਿੱਦਾਂ ਦੋ ਫਰੰਟਾਂ 'ਤੇ ਆ, ਵੀ ਫੌਜੀ ਵੀ ਆ ਅਤੇ ਕਿਸਾਨ ਜਿਹੜੇ ਉਹ ਲੱਗੇ ਹੋਏ ਆ, ਵੀ ਫੌਜੀਆਂ ਦਾ ਵੀ ਜਿਹੜੇ ਪੰਜਾਬੀ ਆ ਖਾਸ ਕਰਕੇ ਸਿੱਖ ਨੇ ਉਹ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਆ, ਵੀ ਉੱਧਰਲੇ ਪਾਸੋਂ ਵੀ ਕੋਈ ਹਿਲ ਜੁਲ ਕੋਈ ਉਗ ਸੁਗ ਹੈ, ਵੀ ਉਹ ਅੰਦਰ ਖਾਤੇ ਕੁਛ ਕਹਿੰਦੇ ਨੇ। ਨਹੀਂ ਦੇਖੋ, ਅੰਦਰ ਖਾਤੇ ਤੇ ਹੁੰਦਾ ਹੀ ਆ ਕਿ ਸਾਡੇ ਬਾਪੂ ਇੱਥੇ ਧਰਨੇ ਤੇ ਬੈਠੇ ਆ ਜਾਂ ਸਾਡੇ ਆਪਣੇ ਜਾ ਕੇ ਧਰਨੇ ਤੇ ਬੈਠੇ ਆ। ਜਿਗਿਆਸਾ ਤਾਂ ਹੁੰਦੀ ਆ, ਤੁਹਾਨੂੰ ਵੀ ਹੁੰਦੀ ਆ ਕਿ ਅਸੀਂ ਉੱਥੇ ਦੇਖੀਏ ਕੀ ਵਾਪਰਦਾ ਪਿਆ ਯਾਰ, ਕੀ ਹੁੰਦਾ। ਉਹ ਤੇ ਫਿਰ ਵੀ ਇੱਥੇ ਰਹਿਣ ਵਾਲੇ ਨੇ, ਛੁੱਟੀ ਕੱਟਣ ਆਉਂਦੇ ਆ 2 ਮਹੀਨੇ 4 ਮਹੀਨੇ, ਤਾਂ ਉਹਨਾਂ ਨੂੰ ਫਿਕਰ ਆ ਜਿਵੇਂ ਤੁਹਾਨੂੰ ਫਿਕਰ ਹੈ ਆਪਣੀ ਮਿੱਟੀ ਦਾ, ਆਪਣੇ ਲੋਕਾਂ ਦਾ। ਫਿਕਰ ਤੇ ਜ਼ਰੂਰ ਹੁੰਦਾ, ਜ਼ਿਕਰ ਵੀ ਹੁੰਦਾ ਹੋਏਗਾ ਗੱਲਾਂ ਬਾਤਾਂ ਦੇ ਵਿੱਚ, ਪਰ ਜਿਹੜੀ ਕੋਈ ਹਲਚਲ ਤੁਸੀਂ ਕਹਿੰਦੇ ਹੋ ਕਿ ਕੁਛ ਇਸ ਤਰ੍ਹਾਂ ਦੀ ਹੋਈ ਹੋਵੇ ਕਿ ਫੌਜ ਦੇ ਵਿੱਚ, ਐਸਾ ਨਹੀਂ ਹੁੰਦਾ ਛੇਤੀ ਕਿਤੇ। ਤੁਹਾਨੂੰ ਪਤਾ ਹੀ ਇੰਡੀਅਨ ਆਰਮੀ ਦਾ ਥੋੜਾ ਜਿਹਾ ਹਿਸਾਬ ਕਿਤਾਬ ਵੱਖਰਾ ਆ, ਖੁੱਲੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਐਜੂਕੇਸ਼ਨ ਜਾਂ ਇਸ ਤਰ੍ਹਾਂ ਦਾ ਕੋਈ ਵਿਦਰੋਹ ਵਾਲਾ ਤੱਤ ਜੇ ਦੇਖੀਏ ਤਾਂ ਉਹ ਛੇਤੀ ਕਿਤਿਆਂ ਦੇਖਣ ਨੂੰ ਨਹੀਂ ਮਿਲਦਾ ਹੈ। ਜ਼ਰੂਰ ਹਿਸਟਰੀ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਨੇ, ਪਰ ਖੁੱਲੇ ਰੂਪ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੋਊਗਾ। ਵੀਡੀਓ ਵਗੈਰਾ ਨਹੀਂ ਬਣਾਉਣ ਦਿੰਦੇ ਹੋਣੇ ਇਹਨਾਂ ਨੂੰ। ਉਹਦਾ ਜੀ ਤਾਂ ਉਹਨਾਂ ਦਾ ਕਰਦਾ ਹੋਊਗਾ ਕਿ ਅਸੀਂ ਸਪੋਰਟ ਕਰੀਏ ਕਿਸੇ ਤਰੀਕੇ ਨਾਲ, ਪਰ ਥੋੜਾ ਜਿਹਾ ਇੰਡੀਅਨ ਆਰਮੀ ਦਾ ਹਿਸਾਬ ਕਿਤਾਬ ਜਿਵੇਂ ਪਾਕਿਸਤਾਨ ਦੀ ਆਰਮੀ ਹੈ ਉਹਦੇ ਮੁਕਾਬਲੇ ਕੁਛ ਵੱਖਰਾ ਹੈ। ਤੇ ਦੂਜੀ ਗੱਲ ਜਿਹੜੀ ਹੈ ਕਿ ਕਿਸਾਨ ਨੂੰ ਸਮਰਥਨ ਸਭ ਦਾ ਹੀ ਆ, ਕਿਸਾਨ ਨੂੰ ਸਮਰਥਨ ਕਿਹਦਾ ਨਹੀਂ। ਇਹਦੇ 'ਚ ਸਿੱਖੀ ਸੁੱਖੀ ਚਲੋ ਠੀਕ ਹੈ, ਆਪਾਂ ਕਹਿੰਦੇ ਕਿ ਸਾਡੀ ਸਿੱਖੀ ਹੈ ਜਿਹੜੀ ਠੀਕ ਹੈ, ਮਸਲਾ ਹੈ ਕਿ ਉਹ ਸਾਡਾ ਸਿੱਖ ਜਿਹੜਾ ਫਿਰਤੀ ਹੈ ਉਹਨੂੰ ਹੱਕ ਮਿਲਣੇ ਚਾਹੀਦੇ। ਪਰ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ, ਮੈਂ ਸਿੱਖੀ ਸੁੱਖੀ ਕਹਿ ਰਿਹਾ, ਪਰ ਉਹਦੇ ਵਾਸਤੇ ਤਾਂ ਚਲੋ ਮਾਫੀ ਮੰਗ ਕੇ ਮੈਂ ਇੱਕ ਗੱਲ ਨੂੰ ਜਿਹੜੀ ਨੂੰ ਅੱਗੇ ਲਿਜਾਣਾ ਵਾ ਕਿ ਇੱਥੇ ਮਸਲਾ ਹੁਣ ਪੰਜਾਬ ਤੱਕ ਰਿਹਾ ਹੀ ਨਹੀਂ ਹੈ ਸਾਰਾ ਮਸਲਾ। ਤੇ ਇਹ ਆ ਕਿ ਟੋਟਲੀ ਜਿੱਦਾਂ ਲਾ ਲਓ ਕਿ ਜਿਹੜੀ ਕਿਸਾਨ ਬੈਲਟ ਹੈ ਸਾਡੀ, ਜੇ ਆਪਾਂ ਸਾਊਥ ਨੂੰ ਛੱਡ ਦਈਏ ਜਾਂ ਨਾਰਥ ਈਸਟ ਨੂੰ ਛੱਡ ਦਈਏ, ਬਾਕੀ ਸਾਰੀ ਕਿਸਾਨ ਬੈਲਟ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੰਬੋਲਿਕ ਤੌਰ ਤੇ ਬੈਠੀ ਆ।
ਜਿਹੜੇ ਛੋਟੇ ਕਿਸਾਨ ਨੇ, ਜਿਵੇਂ ਉੜੀਸਾ ਦਾ ਕਿਸਾਨ ਹੈ, ਮੱਧ ਪ੍ਰਦੇਸ਼ ਦਾ ਕਿਸਾਨ ਹੈ ਜਾਂ ਗੁਜਰਾਤ ਦਾ ਕਿਸਾਨ ਹੈ, ਉਹ ਤਾਂ ਵਿਚਾਰਾ ਇੰਨੀ ਹੈਸੀਅਤ ਵੀ ਨਹੀਂ ਰੱਖਦਾ ਕਿ ਦਿੱਲੀ ਦੇ ਵਿੱਚ ਆ ਸਕੇ, ਪਰ ਹੋ ਸਕਦਾ ਦਿਲੋਂ ਉਹ ਵੀ ਜੁੜਿਆ ਹੋਵੇ ਇਹਦੇ ਨਾਲ। ਸਮਝਦੇ ਹੋ ਨਾ ਕਿ ਕਿਸਾਨ ਐਜੂਕੇਸ਼ਨ ਨਾਲ ਹਰੇਕ ਬੰਦਾ ਹੀ ਜੁੜਿਆ ਹੋਇਆ, ਕਿਉਂਕਿ ਹੁਣ MSP ਦੀ ਜਿਹਨੂੰ ਨਹੀਂ ਸੀ ਸਮਝ, APMC ਐਕਟ ਦੀ ਜਿਹਨੂੰ ਨਹੀਂ ਸੀ ਸਮਝ, ਉਹਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਪਤਾ ਲੱਗ ਗਿਆ। ਜੀ ਹੈਲੋ ਵੀਰ ਜੀ। ਜੀ ਮੈਂ ਇਹ ਕਹਿ ਰਿਹਾ ਕਿ ਇੱਕ ਜਿਹੜਾ ਲੀਗਲ ਵੇ ਵੀ ਹੈਗੇ ਆ ਨਾ, ਤੁਸੀਂ ਆਵਾਜ਼ ਤੁਹਾਡੀ ਆਵਾਜ਼ ਕੱਟੀ ਜਾਂਦੀ ਜੀ। ਤੁਸੀਂ ਰਾਜਕਰਨਵੀਰ ਸਿੰਘ ਨੂੰ ਦੱਸੋ, ਮੈਂ ਇੱਕ ਵਾਰੀ ਜਵਾਬ ਦੇ। ਆਵਾਜ਼ ਉਹਨਾਂ ਦੀ ਆਉਣੀ ਜਿਹੜੀ ਇਸ ਟਾਈਮ ਬੰਦ ਹੋ ਗਈ। ਆਈ ਥਿੰਕ ਮੇਬੀ ਡਰਾਈਵ ਕਰਦੇ ਆ ਜਾਂ ਉਹਨਾਂ ਦੇ ਕਨੈਕਸ਼ਨ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਹੈਗੀ ਹੈ। ਚਲੋ ਆਪਾਂ ਅਗਲੇ ਕਾਲਰ ਆ ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਜੀ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣ ਲੱਗਾ, ਕੈਪਟਨ ਦੀ ਦੋਗਲੀ ਨੀਤੀ ਨਹੀਂ, ਕਿਸਾਨ ਧਰਨੇ ਤੇ ਦਿੱਲੀ ਬੈਠੇ ਆ, ਤੇ ਦੂਜੇ ਪਾਸੇ ਉਹ ਸੰਗਰੂਰ ਦੇ ਵਿੱਚ ਡੀਸੀ ਨੂੰ ਆਰਡਰ ਕਰ ਰਿਹਾ ਵੀ ਹਾਈਵੇ ਵੱਡੇ ਕਰਨ ਦੇ ਵਾਸਤੇ ਵੀ ਨਿਸ਼ਾਨ ਤੇਜ਼ ਕਰਨ ਦੇ ਹੁਕਮ ਦੇ ਰਿਹਾ, ਲੋਕ ਉਹਦਾ ਵਿਰੋਧ ਕਰਦੇ। ਇਹਦਾ ਕੀ ਮਤਲਬ ਆ ਵੀ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੁਣ ਜਿਹੜੀ ਮੀਟਿੰਗ ਕਰਕੇ ਆ ਦਿੱਲੀ ਦੇ ਵਿੱਚ, ਵੀ ਇਸੇ ਕਰਕੇ ਆ ਵੀ ਤੁਸੀਂ ਇਹਨਾਂ ਨੂੰ ਇੱਥੇ ਉਲਝਾਈ ਰੱਖੋ ਤੇ ਪੰਜਾਬ ਦੇ ਵਿੱਚ ਹਾਈਵੇ ਵੱਡੇ ਕਰਨ ਦੇ ਵਾਸਤੇ ਮੈਂ ਨਿਸ਼ਾਨਦੀਆਂ ਜ਼ਮੀਨਾਂ ਦੀਆਂ ਕਰਾ ਦਿੰਦਾ। ਇਹੀ ਚੱਕਰ ਚੱਲਦਾ, ਦੋਗਲੀ ਨੀਤੀ ਕਰਦਾ। ਇਹਦਾ ਦੱਸੋ ਕੀ ਪ੍ਰੋਗਰਾਮ ਜੀ। ਜੀ ਮਿੰਟੂ ਜੀ ਉਹ ਪੁੱਛਦੇ ਨੇ ਵੀ ਕੈਪਟਨ ਜਿਹੜਾ ਹੁਣੇ ਮੀਟਿੰਗ ਕਰਕੇ ਆਇਆ ਵੀ ਉਸਦੀ ਦੋਗਲੀ ਨੀਤੀ ਨਹੀਂ, ਵੀ ਉੱਧਰ ਹਾਈਵੇ ਚੌੜੇ ਕਰਨ ਦੀਆਂ ਗੱਲਾਂ ਕਰਦਾ, ਵੀ ਨਿਸ਼ਾਨਦੇਹੀਆਂ ਜਿਹੜੀਆਂ ਉਹ ਕਰ ਦਿੱਤੀਆਂ ਜਾਣ, ਵੀ ਕਿਸਾਨਾਂ ਨੂੰ ਇੱਧਰਲੇ ਪਾਸੇ ਉਲਝਾ ਲਿਆ ਜਾਵੇ ਤੇ ਉਧਰੋਂ ਜਿਹੜਾ ਫਿਰ ਕਿਤੇ ਨਾ ਕਿਤੇ ਧਿਆਨ ਜਿਹੜੀ ਹਾਈਵੇ ਦੀ ਜ਼ਮੀਨ ਐਕਵਾਇਰ ਹੁੰਦੀ ਹੈ ਨਾ, ਉਹਦੀ ਇੱਕ ਬਕਾਇਦਾ ਪ੍ਰੋਸੈਸਿੰਗ ਹੁੰਦੀ ਹੈ। ਉਹ ਇਸ ਤਰ੍ਹਾਂ ਨਹੀਂ ਹੁੰਦੀ ਕਿ ਯਕਦਮ ਕੋਈ ਤੁਸੀਂ ਘਰੋਂ ਬਾਹਰ ਬੈਠੇ ਹੋ ਤੇ ਤੁਹਾਡੀ ਜਾਇਦਾਦ ਦੇ ਵਿੱਚੋਂ ਕੋਈ ਹਾਈਵੇ ਆ ਕੇ ਕੱਢ ਦੂਗਾ। ਉਹਦੇ 'ਚ ਕੀ ਆ ਕਿ ਸਹਿਮਤੀ ਵਗੈਰਾ ਲੈਣੀ ਪੈਂਦੀ ਆ, ਬਥੇਰਾ ਕੁਛ ਹੁੰਦਾ ਆ। ਤਾਂ ਇਹ ਚੀਜ਼ ਐਸੀ ਨਹੀਂ ਹੈ ਕਿ ਉਹ 4 ਦਿਨ ਗਏ ਤਾਂ ਆਪਣੀ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਸਾਰੇ ਪਾਸੇ ਹਾਈਵੇ ਜਿੱਥੇ ਬੰਨੇ ਤਾਂ ਬਣਾਉਂਦੇ ਨਹੀਂ ਪਏ ਆ। ਮਲੋਟ ਤੋਂ ਮੁਕਤਸਰ ਵਾਲਾ ਜਿਹੜਾ ਟੁੱਟਾ ਪਿਆ, ਉੱਥੋਂ ਤੇ ਲੰਘਦੇ ਆ, ਉਹਦੇ ਡਰ ਆਉਂਦਾ ਰਾਤ ਨੂੰ। ਨਾਲ ਦੇਖ ਲਓ ਕਿ ਖੁਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਆਪਣਾ ਇਲਾਕਾ ਵਾ, ਤੇ ਹਾਈਵੇ ਜਿਹੜੇ ਬਣਾਉਣ ਵਾਲੇ ਉਹ ਚੱਜ ਨਾਲ ਬਣਾਉਂਦੇ ਹੀ ਨਹੀਂ ਪਏ। ਪੈਸਾ ਹੈ ਨਹੀਂ, ਇੱਕ ਵਾਰੀ ਇਹਨਾਂ ਦੇ ਕੋਲ ਸ਼ਾਰਟੇਜ ਆ ਕੰਮ। ਤੇ ਬਾਕੀ ਜਿਹੜੀ ਉਹ ਤੁਸੀਂ ਕਹਿੰਦੇ ਹੋ ਜ਼ਮੀਨ ਐਕਵਾਇਰ ਕਰਨ ਵਾਲੀ ਗੱਲ ਆ, ਉਹਦੇ ਵਿੱਚ ਹਾਲੇ ਜਿਹੜਾ ਕਾਂਗਰਸ ਦਾ ਬਣਾਇਆ UPA ਵੇਲੇ ਦਾ ਬਣਾਇਆ ਕਾਨੂੰਨ ਜਿਹੜਾ ਉਹ ਕੰਮ ਕਰਦਾ। ਪਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਨੂੰਨ ਵੀ ਬਦਲ ਦੇਵੇਗਾ ਮੋਦੀ। ਉਹ ਕਾਨੂੰਨ ਵੀ ਬਦਲਿਆ ਜਾਊਗਾ, ਕਿਉਂਕਿ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਕਿਸਾਨ ਦੇ ਪੱਖ ਦੀਆਂ, ਕਾਫੀ ਚੀਜ਼ਾਂ ਜਿਹੜੀਆਂ ਉਹ ਜ਼ਮੀਨ ਮਾਲਕ ਦੇ ਪੱਖ ਦੀਆਂ ਨੇ। ਤਾਂ ਉਹਨੂੰ ਬਦਲ ਦਿੱਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਮੈਨੂੰ ਇਹੋ ਜਾਪਦਾ ਕਿ ਬਦਲਿਆ ਜਾਊਗਾ। ਔਰ ਦੂਜੀ ਚੀਜ਼ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਜਾਂ ਇਹਨਾਂ ਦੀ, ਉਹ ਵਾਕਿਆ ਦੇਖੋ ਉਹਨਾਂ ਦੀ ਮੁਲਾਕਾਤ ਜਿਹੜੀ ਜਿਸ ਤਰੀਕੇ ਨਾਲ ਹੋਈ ਆ, ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ। ਉਹ ਕਹਿੰਦੇ ਕਿ ਖੱਟਰ ਦਾ ਤਾਂ ਮੈਂ ਟੈਲੀਫੋਨ ਹੀ ਨਹੀਂ ਚੁੱਕਣਾ, ਕਿਉਂਕਿ ਖੱਟਰ ਨੇ ਮੇਰੇ ਕਿਸਾਨਾਂ ਨਾਲ ਐਂ ਕੀਤਾ। ਤੇ ਅਮਿਤ ਸ਼ਾਹ ਹੋਰਾਂ ਨੂੰ ਮਿਲਣ ਚਲੇ ਜਾਂਦੇ ਕਿ ਅਮਿਤ ਸ਼ਾਹ ਹੋਰਾਂ ਨੇ ਕਿਸਾਨਾਂ ਨੂੰ ਖੰਡ ਪਾਈ ਆ, ਉਹਨਾਂ ਨੂੰ ਪੁੱਛਣਾ ਚਾਹੀਦਾ। ਜੀ ਜੀ ਅਗਲੇ ਜਿਹੜੇ ਆਪਣੇ ਕਾਲਰ ਜੁੜੇ ਨੇ ਜੀ ਨਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਿੰਦਰ। ਰਾਜਵੀਰ ਮਿੰਟੂ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਤਾਂ ਇਹ ਪੁੱਛਣਾ ਸੀ ਜੀ ਵੀ ਜਿੱਦਾਂ ਹੁਣ ਇਸ ਵੇਲੇ ਕਿਸਾਨਾਂ ਦੇ ਜਿੰਨੇ ਵੀ ਆਪਣੇ ਸਿੱਖ ਕਿਸਾਨ ਵਾ, ਉਹਨਾਂ ਦਾ ਸਾਰਾ ਜ਼ੋਰ ਤਾਂ ਲੱਗਾ ਇਸ ਪਾਸੇ ਵੀ ਕਿਸਾਨੀ ਮੁੱਦਿਆਂ ਦੇ। ਇਹਦੇ ਵਿੱਚ ਆਪਣੇ ਰਾਜੋਆਲ ਆਪਣਾ ਟਿੰਡ ਜਗਾਨਾ ਪਾ ਕੇ ਬਹਿ ਗਿਆ ਕਿ ਇਹਦੇ ਬਾਦਲਾਂ ਜੀ ਸਰਕਾਰ ਦੀ ਬੋਲੀ ਕਰਕੇ ਉਹ ਧਿਆਨ ਤਾਂ ਨਹੀਂ ਆਪਣਾ ਡਿਵਰਟ ਕਰਨ ਲੱਗਾ ਸਾਰਿਆਂ ਦਾ ਜੀ। ਇਹਦੇ ਬਾਰੇ ਦੱਸਿਓ ਜ਼ਰੂਰ ਜੀ। ਦੇਖੋ ਉਹ ਤਾਂ ਸੁਣਵਾਈ ਨਿਕਲੀ ਆ ਸੁਪਰੀਮ ਕੋਰਟ ਦੇ ਵਿੱਚ ਮੇਰੇ ਖਿਆਲ ਦੇ ਨਾਲ। ਉਹਦੇ 'ਚ ਕੀ ਆ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਜ਼ਾ ਮਾਫ਼ ਕਰਨ ਲਈ ਰਾਸ਼ਟਰਪਤੀ ਨੂੰ ਪ੍ਰਸਤਾਵ ਭੇਜਣ ਵਿੱਚ ਦੇਰੀ ਤੇ ਸਵਾਲ ਚੁੱਕਿਆ ਕਿ ਤੁਸੀਂ ਉਹ ਕਿਉਂ ਨਹੀਂ ਭੇਜ ਰਹੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਵਾ, ਨਾ ਕਿ ਰਾਜੋਵਾਲ ਦਾ ਉਹਦੇ ਵਿੱਚ ਕੋਈ ਰੋਲ ਆ। ਸੋ ਇਸ ਚੀਜ਼ ਨੂੰ ਕਲੀਅਰ ਕਰ ਲਓ, ਰਾਜੋਵਾਲ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੈ। ਉਹ ਸੁਪਰੀਮ ਕੋਰਟ ਦੇ ਵਿੱਚੋਂ ਹੀ ਮਾਮਲਾ ਨਿਕਲਿਆ। ਦੇਖੋ ਮੈਰਿਟ ਦੇ ਵਿੱਚੋਂ ਦਾ ਮਸਲਾ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਕੇਸ ਸੁਣਵਾਈਆਂ ਤੇ ਲੱਗਦੇ ਆ, ਜਦੋਂ ਵਾਰੀ ਆਉਂਦੀ ਆ ਤਾਂ ਉਹਦੇ ਵਿੱਚ ਠੀਕ ਆ, ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੇ ਵਿੱਚ ਥੋੜਾ ਜਿਹਾ ਅੱਜ ਕੱਲ੍ਹ ਹੈ, ਕਿਉਂਕਿ ਜੱਜ ਵੀ ਵਿਹੜੇ ਦੇ ਵਿੱਚ ਬਹਿ ਕੇ ਦੱਸ ਚੁੱਕੇ ਆ, ਦੱਸਣ ਦਾ ਤੁਕ ਨਹੀਂ ਬਣਦਾ ਜੋ ਵਾਪਰਦਾ। ਪਰ ਆਮ ਤੌਰ ਤੇ ਸੁਣਵਾਈਆਂ ਇਸੇ ਤਰ੍ਹਾਂ ਹੀ ਹੁੰਦੀਆਂ, ਜਦੋਂ ਲਿਸਟਡ ਹੋਈਆਂ ਹੁੰਦੀਆਂ ਉਸ ਤਰ੍ਹਾਂ ਸੁਣਵਾਈਆਂ ਨਿਕਲਦੀਆਂ, ਤਾਂ ਉਹਦੇ ਤੇ ਕੋਈ
ਇਹ ਨਹੀਂ ਹੈ ਕਿ ਤੱਤ-ਫੱਟ ਕੋਈ ਐਕਸ਼ਨ ਲਿਆ ਗਿਆ ਜਾਂ ਰਾਜੋਵਾਲ ਦੀ ਅਪੀਲ ਤੇ ਲਿਆ ਗਿਆ, ਤਾਂ ਸਿਰਫ ਸੁਪਰੀਮ ਕੋਰਟ ਨੇ ਇੱਕ ਕਹਿ ਲਓ ਕਿ ਸਵਾਲ ਚੁੱਕਿਆ, ਪੁੱਛਿਆ ਕਿ ਹਾਂ ਭਾਈ ਤੁਸੀਂ ਕਿਉਂ ਦੇਰੀ ਕਰ ਰਹੇ ਹੋ। ਜੀ ਅਗਲੇ ਕਾਲਰ ਜੁੜੇ ਨੇ ਜੀ ਆਪਣੇ ਨਾਲ, ਗੁਰਨੇਕ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਵੈਸੇ ਮੇਰਾ ਸਵਾਲ ਤਾਂ ਵੈਸੇ ਤੇ ਸਾਰੇ ਅੰਦੋਲਨ ਨੂੰ ਬੜਾ ਲਾਗਿਓਂ ਹੋ ਕੇ ਦੇਖ ਰਹੇ ਆ, ਤੇ ਉਹਦੇ ਵਿੱਚੋਂ ਨਜ਼ਰ ਆ ਰਿਹਾ ਕਿ ਸਾਡੇ ਭਾਰਤ ਦੇਸ਼ ਮਹਾਨ ਦੇ ਸਾਰੇ ਹੀ ਸਮੁੱਚੇ ਇੱਕਾ ਦੁੱਕਾ ਨੂੰ ਛੱਡ ਕੇ ਜਿਹੜੇ ਸਿਆਸੀ ਲੋਕ ਆ, MLA MP ਉਹ ਚੁੱਪ ਬੈਠੇ ਆ। ਇਸੇ ਤਰ੍ਹਾਂ ਜਦੋਂ ਆਪਾਂ ਵਾਪਸ ਪੰਜਾਬ ਵੱਲ ਆ ਜਾਈਏ, ਪੰਜਾਬ ਦੇ ਵੀ ਇੱਕਾ ਦੁੱਕਾ ਨੂੰ ਛੱਡ ਕੇ ਬਾਕੀ MLA ਤੇ MP ਚੁੱਪ ਬੈਠੇ ਆ, ਤੇ ਸਪੈਸ਼ਲੀ ਜਿਹੜੇ ਲੋਕ ਜ਼ਿਆਦਾ ਜ਼ੋਰ ਦਿੰਦੇ ਆ ਕਿ ਅਸੀਂ ਪੰਜਾਬ ਦੇ ਰਾਖੇ ਆ ਜਾਂ ਅਸੀਂ ਪੰਜਾਬ ਦੇ ਹਿਤੈਸ਼ੀ ਆ, ਉਹਨਾਂ ਦੇ ਵਿੱਚੋਂ ਮੈਂ ਕੁਛ ਕੁ ਦੇ ਨਾਮ ਵੀ ਲੈ ਦਿੰਦਾ ਆ। ਨਵਜੋਤ ਸਿੰਘ ਸਿੱਧੂ ਹੋ ਗਏ, ਉਹ ਸਭ ਤੋਂ ਜ਼ਿਆਦਾ ਕਹਿੰਦੇ ਆ ਵੀ ਮੈਂ ਪੰਜਾਬ ਦਾ ਰਾਖਾ ਆ, ਮੈਂ ਪੰਜਾਬ ਦੀ ਨੁਹਾਰ ਬਦਲਣੀ ਆ। ਉਹਦੇ ਨਾਲ ਸੁਖਪਾਲ ਸਿੰਘ ਖਹਿਰਾ ਆ ਜਾਂਦੇ ਆ, ਤੇ ਬੈਂਸ ਬ੍ਰਦਰ ਆ ਜਾਂਦੇ ਆ, ਢੀਂਡਸਾ ਬ੍ਰਦਰ ਪਾਰਟੀ ਛੱਡ ਕੇ ਆਏ ਆ। ਕੀ ਇਹਨਾਂ ਵੀਰਾਂ ਦਾ ਕੋਈ ਅੱਜ ਕੱਲ੍ਹ ਬਿਆਨ ਆਇਆ ਹੋਵੇ? ਮੇਰੇ ਧਿਆਨ 'ਚ ਨਹੀਂ ਆਇਆ। ਜੇ ਕੋਈ ਆਇਆ ਹੋਵੇ ਤਾਂ ਜਾਣਕਾਰੀ ਸਾਂਝੀ ਕਰ ਦਿਓ, ਤੇ ਕੁਛ ਇਹਨਾਂ ਬਾਰੇ ਦੱਸਿਓ ਵੀ ਇਹ ਵੀਰ ਅੱਜ ਕੱਲ੍ਹ ਕੀ ਕਰ ਰਹੇ ਆ ਜੀ। ਧੰਨਵਾਦ। ਸੁਣ ਲਓ ਜੀ, ਨਵਜੋਤ ਸਿੰਘ ਸਿੱਧੂ ਦਿੱਲੀ ਜਾ ਕੇ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਦੇਖੋ, ਮੈਂ ਕਿਸੇ ਦੀ ਨਾ ਖਿਲਾਫਤ ਕਰਦਾ ਜਾਣ ਕੇ, ਤੇ ਨਾ ਹੀ ਮੈਂ ਕਿਸੇ ਦੀ ਪੱਖਦਾਰੀ ਕਰਦਾ। ਹੁਣ ਤੁਸੀਂ ਸਵਾਲ ਚੁੱਕਿਆ, ਜਵਾਬ ਲੈ ਲਿਓ। ਨਵਜੋਤ ਸਿੰਘ ਸਿੱਧੂ ਧਰਨਾ ਦੇ ਕੇ ਆਇਆ ਉੱਥੇ, ਜਿੱਦਣ ਇਹ ਗਏ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਔਰ 2-3 ਵਾਰੀ ਉਹਦੇ ਸਟੇਟਮੈਂਟ ਜਿਹੜੇ ਆ ਪਿਛਲੇ ਦਿਨ ਹੀ ਆਏ ਆ। ਸੁਖਪਾਲ ਸਿੰਘ ਖਹਿਰਾ ਸ਼ੰਭੂ ਮੋਰਚਾ 'ਚ ਵੀ ਜਾ ਕੇ ਆਇਆ, ਦਿੱਲੀ ਵੀ ਜਾ ਕੇ ਆਇਆ। ਬੈਂਸ ਬ੍ਰਦਰਸ ਵੀ ਦਿੱਲੀ ਜਾ ਕੇ ਆਏ ਆ, ਔਰ ਸ਼ੰਭੂ ਬੈਰੀਅਰ ਨੂੰ ਉਹਨਾਂ ਨੇ ਤੋੜਿਆ ਵੀ ਇੱਕ ਮਰਤਬਾ। ਹੁਣ ਚੌਥੇ ਦਾ ਮੈਨੂੰ ਨਾਂ ਭੁੱਲ ਗਿਆ। ਬਾਕੀ ਰਾਜਾ ਵੜਿੰਗ ਉਦੋਂ ਵੀ ਗਿਆ ਸੀ, ਉਹਨੂੰ ਡਿਟੇਨ ਕੀਤਾ ਗਿਆ ਸੀ, ਅੱਜ ਵੀ ਉਹ ਟਰੈਕਟਰ ਭਰ ਕੇ ਗਿਆ ਵਾ। ਇਸ ਤੋਂ ਇਲਾਵਾ ਮੈਂ ਇੱਕ ਮੈਂਬਰ ਪਾਰਲੀਮੈਂਟ ਨੂੰ ਦੇਖਿਆ ਉੱਥੇ, ਉਹ ਜਿਹੜਾ ਕਿ ਸਾਫਾ ਬੰਨ ਕੇ ਵਿੱਚ ਤੁਰਿਆ ਫਿਰਦਾ, ਕੋਈ ਸਿਕਿਉਰਿਟੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਹ ਕਹਿੰਦਾ ਮੈਂ ਕਿਸਾਨ ਬਣ ਕੇ ਆਇਆ। ਤੇ ਇਸ ਤੋਂ ਇਲਾਵਾ ਉੱਥੇ ਮੈਂ ਆਮ ਆਦਮੀ ਪਾਰਟੀ ਦੇ 2-3 ਮੈਂਬਰ ਜਿਹੜੇ ਹੈਗੇ ਵਿਧਾਨ ਸਭਾ ਦੇ ਮੈਂਬਰ ਉਹ ਦੇਖੇ ਆ, ਉਹ ਬੈਠੇ ਸੀ ਪੰਡਾਲ ਦੇ ਵਿੱਚ। ਫਿਰ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਜਿੱਦਾਂ ਲਾ ਲਓ ਕਿ ਕਾਂਗਰਸ ਦੇ ਆਪਣੇ ਬੰਦੇ ਆ, ਉਹ ਬੈਠੇ ਨੇ ਉੱਥੇ। ਅਕਾਲੀਆਂ ਦੇ ਆਪਣੇ ਵਰਕਰ ਜਾਂ ਬਹੁਤ ਵੱਡੇ ਲੀਡਰ, ਉਹ ਸਧਾਰਨ ਕਿਸਾਨ ਬਣ ਕੇ ਉੱਥੇ ਬੈਠੇ ਆ। ਮੇਰੇ ਖਿਆਲ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਹੁਣ ਹਟ ਕੇ ਸੋਚਣਾ ਪਊਗਾ ਕਿ ਅਸੀਂ ਇਸ ਅੰਦੋਲਨ ਤੇ ਹੀ ਤਵੱਜੋ ਦਈਏ, ਕਿਉਂਕਿ ਉਹਨਾਂ ਸਿਆਸਤਦਾਨਾਂ ਨੂੰ ਉਹਨਾਂ ਨੇ ਆਪ ਹੀ ਕਿਹਾ ਕਿ ਸਾਥੋਂ ਦੂਰ ਰਹੋ, ਤੇ ਫਿਰ ਅਸੀਂ ਇਹਨਾਂ ਤੋਂ ਕਰਾਉਣਾ ਕੀ? ਅਸੀਂ ਧੱਕੇ ਨਾਲ ਇਹਨਾਂ ਨੂੰ ਵਾੜ ਕੇ ਕਰਨਾ ਕੀ ਆ? ਇਹਨਾਂ ਦੀ ਸਟੇਟਮੈਂਟ ਇੱਕ ਦੂਜੇ ਦੇ ਵਿਰੁੱਧ ਕੋਈ ਪੁਆੜੇ ਕੱਤਣ ਵਾਲੀ ਕੋਈ ਸਟੇਟਮੈਂਟ ਦੇ ਦੇਣ, 4 ਦਿਨ ਸਾਡਾ ਰੌਲਾ, ਉਹ ਸਾਡੇ ਲੋਕ ਉਹਦੇ 'ਚ ਵੰਡੇ ਜਾਣਗੇ। ਕੋਈ 4 ਸਿੱਧੂ ਨਾਲ ਖੜ ਜਾਣਗੇ, ਕੋਈ 4 ਉਧਰ ਦੂਜੇ ਨਾਲ ਖਲੋ ਜਾਣਗੇ। ਮੰਨ ਲਓ ਕੱਲ੍ਹ ਨੂੰ ਪਿਆ ਝਗੜਾ, ਤੇ ਅਸੀਂ ਇਹਨਾਂ ਤੋਂ ਕਰਾਉਣਾ ਕੀ ਆ? ਜੇ ਸਾਊ ਹੁੰਦੇ, ਜੇ ਚੱਜ ਦੇ ਹੁੰਦੇ, ਸਾਡੇ ਕੋਲ ਚੱਜ ਦੀ ਲੀਡਰਸ਼ਿਪ ਹੁੰਦੀ, ਤੇ ਸਾਡੇ 87 ਸਾਲ ਦੇ ਬਜ਼ੁਰਗ ਉੱਥੇ ਠੰਡ 'ਚ ਟੱਪਦੇ ਫਿਰਦੇ। ਜੀ ਜੀ ਬਿਲਕੁਲ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਹੈ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ ਤੇ ਸਰੋਤਿਆਂ ਦੇ ਸਵਾਲਾਂ ਨੂੰ ਜਵਾਬ ਦਿੱਤੇ। ਕੱਲ੍ਹ ਨੂੰ ਹੋਰ ਜਾਣਕਾਰੀਆਂ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਇਸੇ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।